ਅੱਜ ਦਾ ਸਾਡਾ ਵਿਸ਼ਾ ਜਿਹੜਾ ਹੈ ਉਹ ਪੂਰਨ ਭਗਤ ਤੇ ਗੱਲ ਕਰਨ ਦਾ ਹੈ। तो पूरन भगत ਦੀ ਜਿਹੜੀ ਦਾਸਤਾਨ ਹੈ ਇਹ ਏਡੀ ਹਰਮਨ ਪਿਆਰੀ ਦਾਸਤਾਨ ਸੀ ਹਿੰਦੁਸਤਾਨ ਦੀ ਪਾਕਿਸਤਾਨ ਦੀ ਕਿ ਇਹਨੂੰ ਹੁਣ ਤੱਕ 92 ਲੋਕਾਂ ਨੇ ਲਿਖਿਆ। 92ਵਾਂ ਨੰਬਰ ਮੇਰਾ ਜੀ। अच्छा जी, वाह जी वाह। और मैं समझना मैं बड़ा खुश नसीब हाँ इस हवाले नाल कि 92 इसमें मुहम्मद दा हरफे अबजद है। ठीक। और इसे अकीदत नाल मैं जड़ा किस्सा पूरन भगत है ਇਹਦੇ ਵਿੱਚ 92 शेर ने। मियां मोहम्मद बख्श साहब दी सैफुल मलूक 9243 शेर ने, लेकिन मैं ਇਹਦੇ ਚ 92 शेर ਜਿਹੜੇ ਨੇ लिखे इस अकीदत नाल अल्लाह करे वो पाकां हस्तियां ਜਿਹੜੀਆਂ ਉਹਨੂੰ कबूल कर ਲੈਣ। ਇਹ ਕਿਤਾਬ ਜਿਹੜੀ ਇਹਨਾਂ ਦੀ ਇਹਦਾ ਮੈਂ ਚੜਾਵਾ ਜਿਹੜਾ ਚਾੜਿਆ ਉਹ ਨਬੀ ਪਾਕ ਦੇ ਸਹਾਬੀ ਸਨ ਜਿਨ੍ਹਾਂ ਦਾ ਬਠਿੰਡੇ 'ਚ ਮਜ਼ਾਰ ਹੈ। ਹਾਜੀ ਰਤਨ ਹਿੰਦੀ ਬਠਿੰਡੇ ਸ਼ਹਿਰ ਦੇ ਵਿੱਚ ਉਹਨਾਂ ਦਾ ਮਜ਼ਾਰ ਹੈ। ਫਕੀਰ ਦੀ ਇੱਕ ਬੋਲੀ ਹੈ ਖਾਜਾ ਦੀ ਅਜਮੇਰ ਬਠਿੰਡਾ ਰਤਨ ਦਾ ਭੇਤ ਕਿਸੇ ਨਹੀਂ ਪਾਇਆ ਫਕਰ ਦੇ ਜਤਨ ਦਾ। ਵਾਹ। तो वो हाजी रतन जिन्हां दी 650 साल उम्र हुई है नबी पाक दे साहबी सन। नबी पाक दे नाल रहे 25-30 साल उत्थे रहे। एक हज जेड़ा नबी पाक भी एक ही हज कीता सी उस वेले ये हाजी रतन भी नबी पाक दे नाल सन। जदों सलमान दा विआह होया ते इहदे औलाद ना होए ते काफी साल लंघ गए। सियालकोट च एक दरवेशां दा संघ आया और ओ संघ नूं जिस वेले सलमान मिलिया ते उन्हें ਇਹਨੇ ਕੋਈ ਭੰਡਾਰਾ ਉਹਨਾਂ ਨੂੰ ਦਿੱਤਾ ਤੇ ਉਹਨਾਂ ਆਖਿਆ ਕੋਈ ਮੰਗ ਲੈ। ਉਹਨੇ ਆਖਿਆ ਜੀ ਮੇਰੇ ਕੋਲ ਔਲਾਦ ਹੈ ਨਹੀਂ ਦੁਆ ਕਰੋ ਤੇ ਉਹਨਾਂ ਆਖਿਆ ਕਿ ਅੱਲਾ ਸੋਹਣਾ ਤੈਨੂੰ ਇੱਕ ਪੁੱਤਰ ਦੇਗਾ ਤੇ ਉਹ ਫਕੀਰ ਹੀ ਹੋਏਗਾ ਦਰਵੇਸ਼ ਹੋਏਗਾ। ਅੱਛਾ। ਤੇ ਉਹਨਾਂ ਨੇ ਦੁਆ ਦਿੱਤੀ ਤੇ ਪੂਰਨ ਜਿਹੜਾ ਉਹਨਾਂ ਦੇ ਘਰ ਜੰਮਿਆ। ਜਿਹਦੇ ਚ ਘੋੜੇ ਵੀ ਚੜਾਏ ਜਾ ਸਕਦੇ ਹਨ ਲੇਕਿਨ ਉਹ ਸਾਰਾ ਪਰਦੇ 'ਚ ਸੀ। ਉਹ ਜਿਹੜਾ ਨਾ ਜੀ ਉਹ ਬਣਾਇਆ ਗਿਆ ਉਹਦੇ ਵਿੱਚ ਪੂਰਨ ਨੂੰ ਰੱਖਿਆ ਗਿਆ 12 ਸਾਲ। ਉੱਥੇ ਮਾਪੇ ਉਹਦੇ ਮੱਥੇ ਨਹੀਂ ਹਨ ਲੱਗਦੇ, ਕੋਈ ਆਪਣਾ ਨਿਗਦਾ ਵੀ ਨਹੀਂ ਲੱਗਦਾ। ਬਾਂਦੀਆਂ ਨੁਕਰਾਣੀਆਂ ਜਿਹੜੀਆਂ ਨੇ ਉਹਨੂੰ ਉੱਥੇ ਜਾ ਕੇ ਸਾਂਭਦੀਆਂ ਸਨ। ਉਹਦੇ ਵਿੱਚ ਪੱਟ ਦੀਆਂ ਪਿੰਗਾਂ ਸਨ, ਸਾਰਾ ਕੁਝ ਸੀ। ਰਾਜੇ ਨੇ ਇੱਕ ਹੋਰ ਬੀਵੀ ਕਰ ਲਈ ਜਿਹਦਾ ਨਾਂ ਲੂਣਾ ਸੀ। ਉਹ ਚੰਬੇ ਦੇਸ਼ ਦੀ ਪੀਪੇ ਭਗਤ ਦੀ ਧੀ ਸੀ ਔਰ ਉਹਨੂੰ ਉਹਨੇ ਪੈਸੇ ਦੇ ਕੇ ਕਿਉਂਕਿ ਉਹਦੀ ਖੂਬਸੂਰਤੀ ਦੀ ਉਹਦੀ ਸੁੰਦਰਤਾ ਦੀ ਬੜੀ ਮਸ਼ਹੂਰੀ ਸੀ ਪੂਰੀ ਦੁਨੀਆ ਦੇ ਵਿੱਚ। ਉਹਨੇ ਉਹ ਕਰ ਲਈ ਜਿਸ ਤਰ੍ਹਾਂ ਰਾਜੇ ਇਸ ਤਰ੍ਹਾਂ ਹੀ ਕਰਦੇ ਨੇ ਸਾਰੇ ਜਿਹੜਾ ਵੀ ਹੋਏਗਾ। ਉੱਥੇ ਲਾਗੇ ਨਾ ਜੀ ਜਿਹੜੇ ਸਾਡੇ ਨਾਥ ਜੋਗੀਆਂ ਦਾ ਬਹੁਤ ਵੱਡਾ ਸਿਲਸਿਲਾ ਸੀ ਪੂਰੇ ਹਿੰਦੁਸਤਾਨ ਵਿੱਚ ਪਾਕਿਸਤਾਨ ਵਿੱਚ ਉਸ ਵੇਲੇ, ਜਿਨ੍ਹਾਂ ਦਾ ਹੈੱਡਕੁਆਟਰ ਜੇਹਲਮ ਦੇ ਲਾਗੇ ਹੁੰਦਾ ਸੀ ਟਿੱਲਾ ਜੋਗੀਆਂ। ਇਹਨਾਂ ਦਾ ਨਾਥ ਜੋਗੀਆਂ ਦਾ ਨਾ ਇੱਕ ਜੋਗੀ ਜਿਹੜਾ ਸੀ ਜਿਨ੍ਹਾਂ ਦਾ ਨਾਂ ਸੀ ਗੋਰਖਨਾਥ, ਗੁਰੂ ਗੋਰਖਨਾਥ। ਤਾਂ ਪੁਣਿਆ ਜੇ ਮੈਨੂੰ ਕੱਚੀ ਤੰਦ ਵਾਓ ਛੱਲੀ ਦੀ, ਜੇ ਤੇ ਮੈਂ ਉਹਦੇ ਨਾਲ ਬਾਹਰ ਆ ਗਿਆ ਤੇ ਮੈਂ ਪੁੰਨੀ ਹੋਵਾਂਗਾ, ਮੈਂ ਪਾਕ ਹੋਵਾਂਗਾ, ਨਹੀਂ ਤੇ ਪਾਪੀ ਹੋਵਾਂਗਾ ਤੇ ਵਿੱਚੇ ਹੀ ਰਵਾਂਗਾ। ਅੱਛਾ। ਉਹਨਾਂ ਜਨਾਬ ਛੱਲੀ ਜਿਹੜੀ ਲੈ ਕੇ ਕੱਚੀ ਤੰਦ ਦੀ ਵਾਈ, ਜਦੋਂ ਵਾਈ ਵਿੱਚ ਤੇ ਉਹਦੇ ਨਾਲ ਪੂਰਨ ਨੇ ਆਪਣੀਆਂ ਲੱਤਾਂ ਬਾਹਾਂ ਡਾ ਕੇ ਬਾਹਰ ਆ ਗਿਆ। ਉਹਨੂੰ ਗੋਰਖਨਾਥ ਨੂੰ ਵੀ ਪਤਾ ਲੱਗ ਗਿਆ ਕਿ ਬੰਦਾ ਜਿਹੜਾ ਹੈ ਠੀਕ ਹੈ। ਤੇ ਇਹ ਜਿਹੜੇ ਨਾਥ ਜੋਗੀ ਸਨ ਨਾ ਜੀ, ਇਹਨਾਂ ਦਾ ਟੀਚਾ ਇਹ ਸੀ ਕਿ ਜਦੋਂ ਘੱਲਦੇ ਸਨ ਨਾ ਆਪਣੇ ਜੋਗੀਆਂ ਨੂੰ ਮੰਗਣ ਵਾਸਤੇ, ਉਹਨਾਂ ਦਾ ਟੀਚਾ ਇਹ ਸੀ ਕਿ ਤੁਸੀਂ ਜਾ ਕੇ ਪੈਸਾ ਨਹੀਂ ਲੈਣਾ, ਦਾਣੇ ਨਹੀਂ ਲੈਣੇ, ਪੱਕੀ ਰੋਟੀ ਲੈਣੀ ਹੈ ਅੱਧੀ, ਯਾਨੀ ਖੰਨੀ ਜਾਂ ਮੰਨੀ ਜਾਂ ਚੱਪਾ। ਚੱਪਾ ਚੌਥਾ ਹਿੱਸਾ ਤੇ ਖੰਨੀ ਅੱਧੀ ਰੋਟੀ ਤੇ ਮੰਨੀ ਪੂਰੀ ਰੋਟੀ। ਅੱਛਾ ਜੀ। ਅੱਛਾ। ਉਹ ਜਦੋਂ ਪੂਰਨ ਦਰਵਾਜ਼ੇ ਤੇ ਗਿਆ ਤਾਂ ਭੱਜ ਕੇ ਆਈ, ਨਾਲ ਗੋਲੀਆਂ ਨੇ ਜਨਾਬ ਛੱਜ ਭਰੇ ਹੀਰਿਆਂ ਮੋਤੀਆਂ ਜਵਾਹਰਾਂ ਦੇ ਪਰਾਤਾਂ ਭਰੀਆਂ ਤੇ ਲੈ ਕੇ ਤੇ ਜਨਾਬ ਉਹਦੀ ਝੋਲੀ 'ਚ ਲੁੱਦੀ ਜਾਣ। ਉਹ ਸਾਧੂ ਆਦਮੀ ਸੀ, ਉਹਨੂੰ ਕਾਹਦਾ ਪਤਾ ਹੋਗੀ ਤੇ ਜੇ ਕੀ ਨੇ। ਉਹ ਜਨਾਬ ਪੂਰੀ ਜੀ ਪੰਡ ਫੜ ਕੇ ਇਹਨਾਂ ਤੇ ਲੈਣ ਦਾ। ਉਹਨੇ ਆਖਿਆ ਜੀ ਉਹ ਹਣਾਉਂਦੀ ਨਹੀਂ, ਆਈ ਜੇ ਕਿ ਨਹੀਂ। ਆ ਕੇ ਜਿਸ ਵੇਲੇ ਉਹਨੇ ਗੋਰਖਨਾਥ ਦੇ ਅੱਗੇ ਉਹ ਹੀਰੇ ਜੇ ਮੋਤੀ ਸੁੱਟੇ, ਉਹਨੇ ਆਖਿਆ ਉਹ ਇਹ ਕੀ ਲੈਂਦਾ ਈ। ਹਾਂਜੀ, अस्सलाम वालेकुम, सत श्री अकाल जी। ਸਾਡੇ ਸੁਣਨ ਵਾਲਿਆਂ ਨੂੰ ਸਾਡੀ ਤਰਫੋਂ ਨੇਕ ਦੁਆਵਾਂ ਤੇ ਪਿਆਰ। ਸਾਡੇ ਸਾਹਮਣੇ ਜਨਾਬ ਬਾਬਾ ਪੰਜਾਬੀ ਅਹਿਸਾਨੁੱਲਾ ਬਾਜਵਾ ਸਾਹਿਬ ਫਿਰ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਸਾਡੇ ਰੂਬਰੂ ਨੇ ਤੇ ਅੱਜ ਅਸੀਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਕਿ ਲੋਕ ਦਾਸਤਾਨਾਂ ਦੀ ਅਹਿਮੀਅਤ ਪੰਜਾਬੀ ਅਦਬ ਵਿੱਚ ਕੀ ਹੈ।
ਤੇ ਇਹਦੇ ਨਾਲ ਪੂਰਨ ਭਗਤ ਦਾ ਜਿਹੜਾ ਕਿੱਸਾ ਵੇ ਇਹ ਕੀ ਅਹਿਮੀਅਤ ਰੱਖਦਾ ਵੇ ਸਾਡੇ ਆਪਣਾ ਲੋਕ ਵਿਰਸਾ ਵਿੱਚ, ਪੰਜਾਬੀ ਅਦਬ ਦੇ ਵਿੱਚ। ਆਓ ਜੀ ਫਿਰ ਪ੍ਰੋਗਰਾਮ ਦਾ ਆਗਾਜ਼ ਕਰਨੇ ਆ। अस्सलाम वालेकुम बाबा जी। वालेकुम सलाम जी। ਕੀ ਹਾਲ ਚਾਲ ਹੈ, ਠੀਕ ਹੋ ਜੀ? ਖੈਰ ਜੀ ਖਾਦਮ ਸਾਹਿਬ, ਠੀਕ ਠਾਕ ਜੀ। ਹਾਂਜੀ ਜੀ ਬਾਜਵਾ ਸਾਹਿਬ, ਜਿਸ ਤਰ੍ਹਾਂ ਕਿ ਤੁਸੀਂ ਆਪਣਾ ਇੱਕ ਦੋ ਮੈਂ ਗੱਲ ਕੀਤੀ, ਉਹ ਤੁਸੀਂ ਸਮਝ ਗਏ, ਭਾਂਪ ਗਏ ਇਸ ਗੱਲ ਨੂੰ ਕਿ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਅਸੀਂ ਪੂਰਨ ਭਗਤ ਜੀ ਦੇ ਬਾਰੇ ਅਸੀਂ ਤੁਹਾਡੇ ਤੋਂ ਪੁੱਛਾਂਗੇ, ਉਹਨਾਂ ਦੇ ਕਿੱਸੇ। ਤੇ ਇਹ ਵੀ ਜੀ ਸਾਨੂੰ ਰਿਕੁਐਸਟ ਕੀਤੀ, ਮੈਂ ਫਿਰ ਇੱਕ ਦਫਾ ਨਾਂ ਲਾਂਗਾ, ਸਰਦਾਰ ਕੁਲਵੰਤ ਸਿੰਘ ਨਾਗਰਾ ਸਾਹਿਬ, ਜਿਨ੍ਹਾਂ ਦਾ ਪਿਛੋਕੜ ਪਿੰਡ ਸੀ ਆਪਣਾ ਕਾਲੇ ਕੀ ਨਾਗਰਾ, ਤਹਿਸੀਲ ਪਸਰੂਰ ਦਾ ਪਿੰਡ ਹੈ ਜੀ। ਤੇ ਇਹਦੇ ਨਾਲ ਨਾਲ ਇਹ ਜਿਹੜਾ ਅੱਜ ਦਾ ਐਪੀਸੋਡ ਅਸੀਂ ਨਜ਼ਰ ਕਰਾਂਗੇ ਯਾਦਵਿੰਦਰ ਸਿੰਘ ਐਡਵੋਕੇਟ, ਤੇ ਉਹ ਵੀ ਤੁਹਾਡੇ ਬੜੇ ਚਾਹਣ ਵਾਲੇ ਨੇ। ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਹਾਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਹਾਲ ਕੈਨੇਡਾ। ਜੀ ਜੀ। ਹਾਂਜੀ ਬਾਬਾ ਜੀ, ਸਾਨੂੰ ਸਭ ਤੋਂ ਪਹਿਲੇ ਇਹ ਦੱਸੋ ਜੀ, ਲੋਕ ਦਾਸਤਾਨਾਂ ਦੇ ਕੀ ਅਹਿਮੀਅਤ ਹੈ ਸਾਡੇ ਪੰਜਾਬੀ ਅਦਬ ਦੇ ਵਿੱਚ, ਮੁੰਡ ਬਣ ਜੇ ਤਾਂ ਕਿ ਸਾਡੇ ਗੱਲਬਾਤ ਦਾ। ਲੋਕ ਦਾਸਤਾਨਾਂ ਜਿਹੜੀਆਂ ਨੇ ਨਾ ਜੀ, ਪੁਰਾਣੇ ਵਕਤਾਂ 'ਚ ਜਦੋਂ ਕਿ ਸਾਡੇ ਕੋਲ ਮੀਡੀਆ ਨਹੀਂ ਸੀ, ਟੈਲੀਵਿਜ਼ਨ ਨਹੀਂ ਸੀ ਜੀ, ਤੇ ਮਨ ਪਰਚਾਵੇ ਦਾ ਇੱਕੋ ਹੀ ਤਰੀਕਾ ਸੀ, ਉਹ ਲੋਕ ਦਾਸਤਾਨਾਂ ਸਨ ਜੀ। ਲੋਕ ਦਾਸਤਾਨਾਂ ਰਾਹੀਂ ਸਾਨੂੰ ਬੜੀਆਂ ਬੜੀਆਂ ਸੋਹਣੀਆਂ ਸਿੱਖਿਆ ਮਿਲਦੀਆਂ ਨੇ। ਹਰ ਲੋਕ ਦਾਸਤਾਨ ਨੂੰ ਜਦੋਂ ਅਸੀਂ ਵੇਖਦੇ ਆ ਜੀ, ਤੇ ਉਹਦੇ ਵਿੱਚ ਕੋਈ ਨਾ ਕੋਈ ਸਬਕ ਨਜ਼ਰ ਆਉਂਦਾ ਹੈ। ਬਿਲਕੁਲ ਠੀਕ। ਉਹ ਜਿਹੜੇ ਸਬਕ ਨੇ, ਉਹਨਾਂ ਨੂੰ ਬੰਦਾ ਅਗਰ ਆਪਣੀ ਹਯਾਤੀ ਦੇ ਉੱਤੇ ਲਾਗੂ ਕਰ ਲਏ ਤੇ ਬੰਦਾ ਕਈਆਂ ਬੁਰਾਈਆਂ ਤੋਂ, ਕਈਆਂ ਊਣਾਂ ਤੋਂ, ਕਈਆਂ ਕਾਣਾਂ ਤੋਂ ਬਚ ਸਕਦਾ ਹੈ। ਜੀ। ਇਹੀ ਸਭ ਤੋਂ ਵੱਡਾ ਕਾਰਨ ਸੀ ਕਿ ਜਿਹੜੀਆਂ ਲੋਕ ਦਾਸਤਾਨਾਂ ਇੱਥੇ ਰਚੀਆਂ ਗਈਆਂ, ਵੇਲੇ ਦੇ ਨਾਲ ਨਾਲ ਬਹੁਤ ਜ਼ਿਆਦਾ, ਹਾਂਜੀ, ਉਹ ਅਗਰ ਮੈਂ ਸਾਰੀਆਂ ਦਾ ਜ਼ਿਕਰ ਕਰਾਂ ਤੇ ਉਹ ਬਹੁਤ ਲੰਮਾ ਹੋ ਜਾਏਗਾ। ਅੱਜ ਦਾ ਸਾਡਾ ਵਿਸ਼ਾ ਜਿਹੜਾ ਹੈ ਉਹ ਪੂਰਨ ਭਗਤ ਤੇ ਗੱਲ ਕਰਨ ਦਾ ਹੈ। ਤਾਂ ਪੂਰਨ ਭਗਤ ਦੀ ਜਿਹੜੀ ਦਾਸਤਾਨ ਹੈ, ਇਹ ਏਡੀ ਹਰਮਨ ਪਿਆਰੀ ਦਾਸਤਾਨ ਸੀ ਹਿੰਦੁਸਤਾਨ ਦੀ, ਪਾਕਿਸਤਾਨ ਦੀ, ਕਿ ਇਹਨੂੰ ਹੁਣ ਤੱਕ 92 ਲੋਕਾਂ ਨੇ ਲਿਖਿਆ। 92ਵਾਂ ਨੰਬਰ ਮੇਰਾ ਜੀ। ਅੱਛਾ ਜੀ, ਵਾਹ ਜੀ ਵਾਹ। ਔਰ ਮੈਂ ਸਮਝਣਾ ਮੈਂ ਬੜਾ ਖੁਸ਼ ਨਸੀਬ ਹਾਂ ਇਸ ਹਵਾਲੇ ਨਾਲ ਕਿ 92 ਇਸਮੇ ਮੁਹੰਮਦ ਦਾ ਹਰਫੇ ਅਬਜਦ ਹੈ। ਠੀਕ। ਜਿਸ ਤਰ੍ਹਾਂ ਕਿ ਬਾਬਾ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ, ਨਾਮ ਲਿਓ ਜੇ ਸੱਚਰ ਦਾ 104 ਗੁਣ ਕਰਿਓ, 2 ਮਿਲਾ ਕੇ 5 ਗੁਣ ਕਰਿਓ, 20 ਦਿਓ ਆੜਾ, ਜੋ ਬਚੇ ਸੋ 9 ਗੁਣ ਕਰਿਓ, 2 ਦਿਓ ਮਲਾ, ਨਾਨਕ ਤਨ ਬਦਨ ਹੋ ਨਾਮ ਮੁਹੰਮਦ ਬਣਾ। ਵਾਹ ਜੀ ਵਾਹ। ਤੋ ਇਸ ਜਿਹੜਾ ਬਾਬਾ ਜੀ ਨੇ ਦੱਸਿਆ ਤਰੀਕਾ, ਇਹਦੇ ਮੁਤਾਬਕ ਕੋਈ ਵੀ ਅਸੀਂ ਅਦਦ ਲੈ ਲਈਏ, 1 2 3 4 20 ਕਰੋੜ 40 ਅਰਬ, ਉਹਨੂੰ ਅਗਰ ਇੱਕ ਨੂੰ ਵੀ ਲੈ ਲਈਏ ਤੇ ਇਸ ਫਾਰਮੂਲੇ ਨਾਲ ਜ਼ਰਬ ਤਕਸੀਮ ਕਰੀਏ ਤੇ ਜਵਾਬ 92 ਹੀ ਆਏਗਾ। ਔਰ 92 ਜਿਹੜਾ ਹੈ ਇਸਮੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਹਰਫੇ ਅਬਜਦ ਹੈ। ਔਰ ਇਸੇ ਅਕੀਦਤ ਨਾਲ ਮੈਂ ਜਿਹੜਾ ਕਿੱਸਾ ਪੂਰਨ ਭਗਤ ਹੈ, ਇਹਦੇ ਵਿੱਚ 92 ਸ਼ੇਰ ਨੇ। ਮੀਆਂ ਮੁਹੰਮਦ ਬਖਸ਼ ਸਾਹਿਬ ਦੀ ਸੈਫੁਲ ਮਲੂਕ ਵਿੱਚ 9243 ਸ਼ੇਰ ਨੇ, ਲੇਕਿਨ ਮੈਂ ਇਹਦੇ ਚ 92 ਸ਼ੇਰ ਜਿਹੜੇ ਨੇ ਲਿਖੇ ਇਸ ਅਕੀਦਤ ਨਾਲ। ਅੱਲਾ ਕਰੇ ਉਹ ਪਾਕਾਂ ਹਸਤੀਆਂ ਜਿਹੜੀਆਂ ਉਹਨੂੰ ਕਬੂਲ ਕਰ ਲੈਣ। ਵਾਹ ਜੀ ਵਾਹ। ਇਹ ਤੁਹਾਡੀ ਆਪਣੀ ਤਸਨੀਫ ਹੈ ਜੀ, ਆਪਣੀ ਲਿਖੀ ਹੈ ਜੀ ਜੀ। ਹਾਂਜੀ ਠੀਕ। ਤੇ ਇਹ ਕਿੱਸਾ ਜਿਹੜਾ ਹੈ, ਇਹ ਮੈਂ ਇਸ ਵਾਸਤੇ ਲਿਖਿਆ ਕਿ ਸਿਆਲਕੋਟ ਦਾ ਕਿੱਸਾ ਸੀ, ਮੈਂ ਵੀ ਸਿਆਲਕੋਟ ਦਾ ਰਹਿਣ ਵਾਲਾ, ਔਰ ਇਹ ਇੰਤਹਾਈ ਬੜਾ ਵੱਡਾ ਹਰਮਨ ਪਿਆਰਾ। ਮੈਂ ਉਹਦੇ ਚ 91 ਬੰਦਿਆਂ ਦੇ ਜਿਹੜੇ ਨਾਂ ਨੇ ਪਹਿਲੇ ਮੇਰੇ ਤੋਂ ਜਿਹੜੇ ਨੇ, ਉਹ ਮੈਂ ਇੰਡੀਆ ਤੋਂ ਇੱਕ ਬੰਦੇ ਨੇ ਇਹਦੇ ਤੇ PhD ਕੀਤੀ ਸੀ, ਸ਼ਾਇਦ ਹਰਦੇਵ ਉਹਦਾ ਨਾਂ ਸੀ, ਜਾਂ ਮੈਨੂੰ ਨਾਂ ਭੁੱਲ ਗਿਆ। ਉਹਨਾਂ ਮੈਨੂੰ ਬਕਾਇਦਾ ਲਿਸਟ ਭੇਜੀ ਸੀ, ਔਰ ਉਹਨਾਂ ਦੇ ਹਰ ਲਿਖਾਰੀ ਦੇ ਨਾਂ ਇੱਕ ਇੱਕ ਸ਼ੇਰ ਮੈਂ ਇਹਦੇ ਚ ਲਿਖ ਦਿੱਤਾ ਹੈ, ਤਾਂ ਕਿ ਇੱਕ ਰਿਕਾਰਡ ਬਣੇ ਔਰ ਆਇੰਦਾ PhD ਕਰਨ ਵਾਲੇ ਜਿਹੜੇ ਸਟੂਡੈਂਟਸ ਨੇ ਉਹਨਾਂ ਵਾਸਤੇ ਸੌਖਾ ਮਜ਼ੀਦ ਰਹਿਨੁਮਾਈ ਮਿਲ ਜਾਏ। ਇਹ ਕਿਤਾਬ ਜਿਹੜੀ ਤੁਸੀਂ ਕਿਹਨਾਂ ਦੇ ਨਾਮ ਕੀਤੀ ਜੀ? ਇਹ ਕਿਤਾਬ ਜਿਹੜੀ ਇਹਨਾਂ ਦੀ, ਇਹਦਾ ਮੈਂ ਚੜਾਵਾ ਜਿਹੜਾ ਚਾੜਿਆ, ਉਹ ਨਬੀ ਪਾਕ ਦੇ ਸਹਾਬੀ ਸਨ ਜਿਨ੍ਹਾਂ ਦਾ ਬਠਿੰਡੇ ਚ ਮਜ਼ਾਰ ਹੈ, ਹਾਜੀ ਰਤਨ ਹਿੰਦੀ, ਬਠਿੰਡੇ ਸ਼ਹਿਰ ਦੇ ਵਿੱਚ ਉਹਨਾਂ ਦਾ ਮਜ਼ਾਰ ਹੈ। ਫਕੀਰ ਦੀ ਇੱਕ ਬੋਲੀ ਹੈ, ਖਾਜਾ ਦੀ ਅਜਮੇਰ ਬਠਿੰਡਾ ਰਤਨ ਦਾ, ਭੇਤ ਕਿਸੇ ਨਹੀਂ ਪਾਇਆ ਫਕਰ ਦੇ ਜਤਨ ਦਾ। ਵਾਹ। ਤੋ ਉਹ ਹਾਜੀ ਰਤਨ ਜਿਨ੍ਹਾਂ ਦੀ 650 ਸਾਲ ਉਮਰ ਹੋਈ ਹੈ, ਨਬੀ ਪਾਕ ਦੇ ਸਾਹਬੀ ਸਨ, ਨਬੀ ਪਾਕ ਦੇ ਨਾਲ ਰਹੇ, 25-30 ਸਾਲ ਉੱਥੇ ਰਹੇ। ਇੱਕ ਹੱਜ ਜਿਹੜਾ ਨਬੀ ਪਾਕ ਵੀ ਇੱਕ ਹੀ ਹੱਜ ਕੀਤਾ ਸੀ, ਉਸ ਵੇਲੇ ਇਹ ਹਾਜੀ ਰਤਨ ਵੀ ਨਬੀ ਪਾਕ ਦੇ ਨਾਲ ਸਨ। ਅੱਛਾ। ਔਰ ਉਹ ਇੱਕ ਲੰਮੀ ਕਹਾਣੀ ਹੈ, ਉਹ ਬੜੀ ਦਫਾ ਉੱਥੇ ਗਏ ਤੇ ਉਹ ਮਤਲਬ ਇਹ ਹੈ ਕਿ ਨਬੀ ਪਾਕ ਦਾ ਊਠ ਵੀ ਬਣੇ,
ਉਹਨਾਂ ਨੂੰ ਮੋਢੇ ਤੇ ਚੁੱਕ ਕੇ ਨਗਾਇਆ ਦਰਿਆ ਨਾਲੇ ਦੇ ਵਿੱਚੋਂ। ਔਰ ਉਹ ਜਿਹੜੀ ਸਾਰੀ ਕਹਾਣੀ ਹੈ ਗੱਲ ਪੂਰਨ ਭਗਤ ਦੀ ਕਰਨੇ ਆ। ਜੀ ਜੀ। ਪੂਰਨ ਭਗਤ ਜਿਹੜਾ ਨਾ ਜੀ ਸਿਆਲਕੋਟ ਦਾ ਇੱਕ ਰਾਜਾ ਸੀ ਜਿਹਦਾ ਨਾਂ ਸਾਲਵਾਨ ਸੀ। ਜੀ ਜੀ। ਪੰਜਾਬੀ ਚ ਉਹਨੂੰ ਸਲਵਾਨ ਆਖਦੇ ਨੇ। ਹਾਂਜੀ ਹਾਂਜੀ। ਉਹ ਰਾਜਾ ਉਹਦੀ ਬੀਵੀ ਸੀ ਅਛਰਾ। ਹੂੰ। ਉਹਦੇ ਘਰ ਪੈਦਾ ਹੋਇਆ ਔਰ ਇਹ ਫਕੀਰ ਦੀ ਦੁਆ ਨਾਲ ਪੈਦਾ ਹੋਇਆ। ਜਦੋਂ ਸਲਮਾਨ ਦਾ ਵਿਆਹ ਹੋਇਆ ਤੇ ਇਹਦੇ ਔਲਾਦ ਨਾ ਹੋਏ ਤੇ ਕਾਫੀ ਸਾਲ ਲੰਘ ਗਏ। ਸਿਆਲਕੋਟ 'ਚ ਇੱਕ ਦਰਵੇਸ਼ਾਂ ਦਾ ਸੰਘ ਆਇਆ ਔਰ ਉਹ ਸੰਘ ਨੂੰ ਜਿਸ ਵੇਲੇ ਸਲਮਾਨ ਮਿਲਿਆ ਤੇ ਇਹਨੇ ਕੋਈ ਭੰਡਾਰਾ ਉਹਨਾਂ ਨੂੰ ਦਿੱਤਾ ਤੇ ਉਹਨਾਂ ਆਖਿਆ ਕੋਈ ਮੰਗ ਲੈ। ਉਹਨੇ ਆਖਿਆ ਜੀ ਮੇਰੇ ਕੋਲ ਔਲਾਦ ਹੈ ਨਹੀਂ, ਦੁਆ ਕਰੋ। ਤੇ ਉਹਨਾਂ ਆਖਿਆ ਕਿ ਅੱਲਾ ਸੋਹਣਾ ਤੈਨੂੰ ਇੱਕ ਪੁੱਤਰ ਦੇਗਾ ਤੇ ਉਹ ਫਕੀਰ ਹੀ ਹੋਏਗਾ, ਦਰਵੇਸ਼ ਹੋਏਗਾ। ਅੱਛਾ। ਤੇ ਉਹਨਾਂ ਨੇ ਦੁਆ ਦਿੱਤੀ ਤੇ ਪੂਰਨ ਜਿਹੜਾ ਉਹਨਾਂ ਦੇ ਘਰ ਜੰਮਿਆ। ਯਾਨੀ ਕਿ ਰਾਜਾ ਸਲਵਾਨ, ਰਾਜਾ ਸਲਮਾਨ ਦੇ ਘਰ ਇਹਦਾ ਦੂਸਰਾ ਨਾਮ ਰਾਜਾ ਰਸਾਲੂ ਵੀ ਇਹਨੂੰ ਕਿਹਾ ਜਾਂਦਾ ਜੀ? ਨਹੀਂ, ਤੁਸੀਂ ਗੱਲ ਅਗਾਂਹ ਨਾ ਕਰੋ, ਮੈਨੂੰ ਕਰਨ ਦਿਓ ਗੱਲ, ਫਿਰ ਮੈਂ ਤੁਹਾਨੂੰ ਦੱਸ ਦਿਆਂਗਾ। ਰਾਜੇ ਸਲਮਾਨ ਦਾ ਹੀ ਪੁੱਤਰ ਰਸਾਲੂ ਵੀ ਸੀ। ਅੱਛਾ। ਉਹ ਅੱਗੇ ਜਾ ਕੇ ਠੀਕ। ਜਿਸ ਵੇਲੇ ਉਹਨਾਂ ਦੁਆ ਕੀਤੀ ਤੇ ਉਹਦੇ ਹਲ ਪੈਦਾ ਹੋ ਪਿਆ। ਪੂਰਨ ਇੰਤਹਾਈ ਖੂਬਸੂਰਤ ਸੀ, ਬਹੁਤ ਖੂਬਸੂਰਤ ਸੀ। ਠੀਕ। ਜਦੋਂ ਜੰਮਿਆ ਤੇ ਉਹਨਾਂ ਨੇ ਸੱਦਿਆ ਬਾਹਮਣਾਂ ਨੂੰ, ਉਹਨਾਂ ਪੱਤਰੀਆਂ ਛਤਰੀਆਂ ਫੋਲੀਆਂ। ਪੱਤਰੀਆਂ ਫੋਲ ਕੇ ਉਹਨਾਂ ਆਖਿਆ ਕਿ ਇਹਦੇ ਉੱਤੇ ਭਾਰ ਹੈ, ਇਹਨੂੰ 12 ਸਾਲ ਕਿਸੇ ਦੇ ਮੱਥੇ ਨਹੀਂ ਲਾਉਣਾ। ਅੱਛਾ। ਉਹ ਫਿਰ ਜਨਾਬ ਕਿਲਾ ਜਿਹੜਾ ਸਿਆਲਕੋਟ ਵਾਲਾ, ਉਹਦੇ ਦੱਖਣ ਪਾਸੇ ਮੈਂ ਖੁਦ ਵੇਖੇ ਨੇ ਉਹ ਟੱਠੇ ਜਿਹੜੇ ਭੋਰੇ ਹੁੰਦੇ ਸਨ। ਅੱਛਾ ਜੀ। ਭੋਰੇ ਬਣਾਏ ਗਏ ਜ਼ਮੀਨਦੋਜ਼, ਉਹਨਾਂ ਦੇ ਵਿੱਚ ਜਿਨ੍ਹਾਂ ਦੇ ਦੂਜੇ ਪਾਸੇ ਉੱਚੀਆਂ ਕੰਧਾਂ ਸਨ, ਵਿੱਚ ਸ਼ਿਕਾਰਗਾਹ ਵੀ ਸੀ, ਬੜਾ ਕੋਈ ਸੀ ਜਿਹਦੇ 'ਚ ਘੋੜੇ ਵੀ ਦੜਾਏ ਜਾ ਸਕਦੇ ਹਨ, ਲੇਕਿਨ ਉਹ ਸਾਰਾ ਪਰਦੇ 'ਚ ਸੀ। ਉਹ ਜਿਹੜਾ ਨਾ ਜੀ ਉਹ ਬਣਾਇਆ ਗਿਆ, ਉਹਦੇ ਵਿੱਚ ਪੂਰਨ ਨੂੰ ਰੱਖਿਆ ਗਿਆ 12 ਸਾਲ। ਉੱਥੇ ਮਾਪੇ ਉਹਦੇ ਮੱਥੇ ਨਹੀਂ ਹਨ ਲੱਗਦੇ, ਕੋਈ ਆਪਣਾ ਨਿਗਦਾ ਵੀ ਨਹੀਂ ਲੱਗਦਾ। ਬਾਂਦੀਆਂ ਨੁਕਰਾਣੀਆਂ ਜਿਹੜੀਆਂ ਨੇ ਉਹਨੂੰ ਉੱਥੇ ਜਾ ਕੇ ਸਾਂਭਦੀਆਂ ਸਨ। ਉਹਦੇ ਵਿੱਚ ਪੱਟ ਦੀਆਂ ਪੀਂਘਾਂ ਸਨ, ਸਾਰਾ ਕੁਝ ਸੀ। ਉਹ ਜਿਹੜਾ ਨਾ ਉੱਥੇ 12 ਸਾਲ ਰਿਹਾ। ਜਦੋਂ 12 ਸਾਲ ਉੱਥੇ ਰਿਹਾ ਨਾ ਜੀ, ਤੇ 12 ਸਾਲ ਜਦੋਂ ਪੂਰੇ ਹੋਏ ਤੇ ਜ਼ਾਹਰ ਹੈ ਬਾਹਰ ਨਿਕਲਣਾ ਸੀ, ਬੜਾ ਖੁਸ਼ੀ ਦਾ ਮੁਕਾਮ ਸੀ। ਉਸ ਵੇਲੇ ਤੋਂ ਪਹਿਲਾਂ ਰਾਜੇ ਨੇ ਇੱਕ ਹੋਰ ਬੀਵੀ ਕਰ ਲਈ ਜਿਹਦਾ ਨਾਂ ਲੂਣਾ ਸੀ। ਉਹ ਚੰਬੇ ਦੇਸ਼ ਦੀ ਪੀਪੇ ਭਗਤ ਦੀ ਧੀ ਸੀ। ਔਰ ਉਹਨੇ ਪੈਸੇ ਦੇ ਕੇ, ਕਿਉਂਕਿ ਉਹਦੀ ਖੂਬਸੂਰਤੀ ਦੀ, ਉਹਦੀ ਸੁੰਦਰਤਾ ਦੀ ਬੜੀ ਮਸ਼ਹੂਰੀ ਸੀ ਪੂਰੀ ਦੁਨੀਆ ਦੇ ਵਿੱਚ, ਉਹਨੇ ਉਹ ਕਰ ਲਈ ਜਿਸ ਤਰ੍ਹਾਂ ਰਾਜੇ ਇਸ ਤਰ੍ਹਾਂ ਹੀ ਕਰਦੇ ਨੇ ਸਾਰੇ, ਜਿਹੜਾ ਵੀ ਹੋਏਗਾ। ਔਰ ਉਹਨੇ ਜਦੋਂ ਕਰ ਲਈ ਨਾ ਤੇ ਉਹਦਾ ਨਾਂ ਲੂਣਾ ਸੀ। ਬਹੁਤ ਖੂਬਸੂਰਤ ਸੀ, ਸੁੰਦਰੀ ਸੀ, ਪੂਰੀ ਰੂਪ ਕੁਮਾਰੀ ਸੀ। ਅੱਛਾ ਜੀ, ਵਾਹ। ਤੇ ਉਹ ਕਰ ਲਈ ਤੇ ਜਦੋਂ ਬਾਹਰ ਆਏ ਨਾ ਪੂਰਨ, ਤੇ ਪੂਰਨ ਨੇ ਉਹਨੂੰ ਸਲਾਮ ਕਰਨ ਜਾਣਾ ਸੀ ਤੇ ਆਖਣ ਲੱਗਾ ਕਿ ਮੇਰੀਆਂ 2 ਮਾਵਾਂ ਨੇ ਤੇ ਮੈਂ ਜੇ ਆਪਣੀ ਅਸਲੀ ਮਾਂ ਵੱਲ ਗਿਆ ਤੇ ਮੇਰੀ ਦੂਜੀ ਮਾਂ ਆਖੇਗੀ ਕਿ ਜੇ ਮੇਰਾ ਸੱਕਾ ਹੁੰਦਾ ਤੇ ਪਹਿਲਾਂ ਮੇਰੇ ਵੱਲ ਆਉਂਦਾ, ਤੇ ਮੈਂ ਪਹਿਲਾਂ ਮਾਤਰ ਮਾਂ ਵੱਲ ਹੀ ਜਾਣਾ। ਜੀ ਜੀ। ਉਹ ਜਿਸ ਤਰ੍ਹਾਂ ਵੀ ਜਨਾਬ ਜਾ ਕੇ ਤੇ ਉਹ ਮਹੱਲ ਵੱਖਰੇ ਵੱਖਰੇ ਸਨ, ਉਹ ਮਾਤਰ ਮਾਂ ਵੱਲ ਗਿਆ ਤੇ ਜਾ ਕੇ ਤੇ ਮਾਂ ਜੀ ਸਲਾਮ ਅਲੈਕਮ, ਤੇ ਉਹ ਨਾ ਉਹਦੇ ਤੇ ਮੋਹਤ ਹੋ ਗਈ। ਉਹਨੇ ਉਹਨੂੰ ਮਤਲਬ ਬਦੀ ਦੀ ਤਰਫ ਪ੍ਰੇਰਨ ਦੀ ਕੋਸ਼ਿਸ਼ ਕੀਤੀ। ਉਹਨੇ ਆਖਿਆ ਤੂੰ ਮੇਰੀ ਮਾਂ ਹੈ। ਉਹਨੇ ਆਖਿਆ ਨਹੀਂ, ਮੈਂ ਤੇਰੀ ਕਾਦੀ ਮਾਂ ਵਾਂ, ਤੂੰ ਮੇਰਾ ਕਿਹੜਾ ਦੁੱਧ ਪੀਤਾ ਹੈ। ਉਹਨੇ ਆਖਿਆ ਤੂੰ ਮੇਰੇ ਪਿਓ ਦੀ ਬੀਵੀ ਤੇ ਹੈ ਨਾ, ਮੇਰੇ ਤੋਂ ਅਗਰ ਛੋਟੀ ਵੀ ਹੈ ਤੇ ਫਿਰ ਵੀ ਮੇਰੀ ਮਾਂ ਹੈ। ਔਰ ਪੰਜਾਬ ਦੀ ਇਹ ਰਵਾਇਤ ਹੈ ਤੇ ਮੈਂ ਇਸ ਰਵਾਇਤ ਦੀ ਉਲੰਘਣਾ ਨਹੀਂ ਕਰ ਸਕਦਾ। ਉਹਨਾਂ ਬੜਾ ਜ਼ੋਰ ਲਾਇਆ। ਉਹਨੇ ਆਖਿਆ ਮੈਂ ਤੈਨੂੰ ਮਰਵਾ ਦਿਆਂਗੀ। ਉਹਨੇ ਆਖਿਆ ਮਰ ਜਾਗਾ ਤੇ ਬੜਾ ਸੌਖਾ ਕੰਮ ਹੈ, ਲੇਕਿਨ ਮੈਂ ਬਦੀ ਕਰਨ ਤੋਂ ਬਗੈਰ ਮਰਾਂਗਾ, ਮੈਂ ਪਾਪੀ ਤੇ ਨਾ ਹੋਵਾਂਗਾ। ਹਾਂਜੀ। ਤੇ ਫਿਰ ਕੀ ਹੋਇਆ ਕਿ ਉਹ ਬੀਬੀ ਨੇ ਜਦੋਂ ਵੇਖਿਆ ਉਹਦੇ ਨਾਲ ਸਾਰੇ ਹਰਬੇ ਅਜ਼ਮਾਏ, ਲੇਕਿਨ ਕੋਈ ਦਾਲ ਨਾ ਗਲੀ, ਤੇ ਪੂਰਨ ਆਪਣੀ ਮਾਂ ਵੱਲ ਟੁਰ ਗਿਆ, ਮਿਲਿਆ ਗਿਲਿਆ, ਤੇ ਉਸ ਬੀਬੀ ਨੇ ਸਿਰ 'ਚ ਸਿਵਾਹ ਪਾ ਲਈ ਜਿਸ ਤਰ੍ਹਾਂ ਬੀਬੀਆਂ ਮਕਰ ਕਰਦੀਆਂ ਜਨਾਨੀਆਂ। ਤੇ ਸ਼ਾਮ ਨੂੰ ਰਾਜਾ ਆਇਆ ਤੇ ਨਾ ਜਨਾਬ ਗਾਗਰ 'ਚ ਪਾਣੀ ਤੇ ਨਾ ਕੋਈ ਬੱਤੀ ਤੇ ਨਾ ਦੀਵਾ। ਉਹਨੇ ਆਖਿਆ ਕੀ ਹੋਇਆ? ਉਹਨੇ ਆਖਿਆ ਹੋਣਾ ਕੀ ਸੀ, ਤੇਰਾ ਜਿਹੜਾ ਪੁੱਤਰ 12 ਸਾਲਾਂ ਦਾ ਝੋਟਾ ਪਾਲਣਾ ਹੈ ਪਿਆ, ਮੇਰੀ ਹੱਥੀ ਪੈ ਗਿਆ ਸੀ, ਮੇਰੇ ਕੱਪੜੇ ਪਾੜਤੇ ਸੀ, ਮੈਨੂੰ ਆਹ ਕੀਤਾ ਸੀ, ਉਹ ਕੀਤਾ ਸੀ। ਉਹਨੇ ਉਹਦੇ ਤੇ ਇਲਜ਼ਾਮ ਲਾਤਾ। ਜਦੋਂ ਉਹਦੇ ਤੇ ਦੋਸ਼ ਲਾਤਾ ਉਹਨੇ, ਤੇ ਫਿਰ ਜਨਾਬ ਰਾਜੇ ਨੂੰ ਬੜਾ ਗੁੱਸਾ ਚੜਿਆ। ਰਾਜਾ ਲਾਈ ਲੱਗ ਸੀ ਤੇ ਵੈਸੇ ਵੀ ਨਿੱਕੀਆਂ ਬੇਗਮਾਂ ਜ਼ਿਆਦਾ ਪਿਆਰੀਆਂ ਲੱਗਦੀਆਂ ਨੇ। ਤੇ ਉਹਨੇ ਜਨਾਬ ਦਿਨ ਚੜਿਆ ਤੇ ਉਹ ਜਦੋਂ ਦਰਬਾਰ ਦਾ ਟਾਈਮ ਹੋਇਆ ਤੇ ਉਹਨੇ ਆਖਿਆ ਸੱਦੋ ਉਹਨੂੰ। ਹਾਂਜੀ। ਪੂਰਨ ਨੂੰ ਸੱਦਿਆ ਤੇ ਪੂਰਨ ਨੂੰ ਆਖਿਆ ਕਿ ਤੂੰ ਮਾਂ ਦੇ ਨਾਲ ਆ ਕੰਮ ਕੀਤਾ ਹੈ। ਉਹਨੇ ਆਖਿਆ ਗੱਲ ਇਹ ਵੇ ਬਾਪੂ ਜੀ, ਮੈਂ ਇੱਥੇ ਮੇਰੀ ਜ਼ਬਾਨ ਬੰਦ ਏ, ਮੈਂ ਅਗਰ ਕੋਈ ਲਫ਼ਜ਼ ਕੱਢਾਂ ਤੇ ਉਹ ਮੇਰੀ ਮਾਂ ਹੈ, ਉਹਦੀ ਸ਼ਾਨ ਦੇ ਖਿਲਾਫ ਮੈਂ ਕੋਈ ਲਫ਼ਜ਼ ਕੱਢ ਨਹੀਂ ਸਕਦਾ। ਜੋ ਕੁਝ ਹੋਇਆ ਮੈਂ ਦੋਸ਼ੀ ਕੋ ਨਹੀਂ,
ਹਾਂਜੀ ਮੈਂ ਸਾਫ਼ ਹਾਂ, ਮੇਰਾ ਕੋਈ ਕਸੂਰ ਨਹੀਂ, ਹਾਂਜੀ ਇਹ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਬੁਰਾ ਆਖ ਨਹੀਂ ਸਕਦਾ, ਉਹ ਮੇਰੀ ਮਾਂ ਹੈ। ਤੇ ਲੇਕਿਨ ਰਾਜੇ ਨੂੰ ਉਹਨੇ ਪਾਨ ਚਾੜੀ ਸੀ ਚੰਗੀ ਟਿਕਾ ਕੇ ਹਾਂਜੀ। ਲੂਣਾ ਨੇ, ਜੀ, ਜੀ। ਉਹਨੇ ਆਖਿਆ ਜੀ ਜਲਾਦ ਸੱਦੋ ਤੇ ਇਹਨੂੰ ਮਰਵਾ ਦਿਓ। ਅੱਛਾ ਉਹ ਜਲਾਦ ਸੱਦੇ, ਜਲਾਦਾਂ ਨੂੰ ਦੇ ਦਿੱਤਾ ਗਿਆ। ਜਲਾਦ ਲੈ ਕੇ ਟੁਰ ਗਏ ਜਿੱਥੇ ਹੁਣ ਪਿੰਡ ਕਰੋਲ ਦੇ ਲਾਗੇ ਪੂਰਨ ਦਾ ਖੂਹ ਹੈ, ਹਾਂਜੀ। ਇਹ ਉਹੀ ਖੂਹ ਹੈ ਜੀ, ਜੀ। ਜਿਹਦੇ ਵਿੱਚ ਉਹਨੂੰ ਸੁੱਟਿਆ ਗਿਆ ਸੀ। ਉੱਥੇ ਜਾ ਕੇ ਤੇ ਜਲਾਦਾਂ ਨੇ ਥਾਂ ਤੇ ਨਾ ਮਾਰਿਆ, ਉਹਨੂੰ ਤਰਸ ਆ ਗਿਆ ਉਹਨਾਂ ਨੂੰ, ਉਹਨਾਂ ਉਹਦੇ ਹੱਥ ਪੈਰ ਵੱਢ ਕੇ ਤੇ ਰਾਜੇ ਨੂੰ ਆ ਕੇ ਦੱਸਿਆ ਤੇ ਅਸੀਂ ਉਹਨੂੰ ਮਾਰ ਕੇ ਸੁੱਟ ਆਏ ਆ ਖੂਹ 'ਚ, ਲੇਕਿਨ ਉਹਨੂੰ ਜਿਉਂਦੇ ਨੂੰ ਹੀ ਖੂਹ 'ਚ ਸੁੱਟ ਦਿੱਤਾ। ਉੱਥੇ ਲਾਗੇ ਨਾ ਜੀ ਜਿਹੜੇ ਸਾਡੇ ਨਾਥ ਜੋਗੀਆਂ ਦਾ ਬਹੁਤ ਵੱਡਾ ਸਿਲਸਿਲਾ ਸੀ ਪੂਰੇ ਹਿੰਦੁਸਤਾਨ ਵਿੱਚ, ਪਾਕਿਸਤਾਨ ਵਿੱਚ ਉਸ ਵੇਲੇ, ਜਿਨ੍ਹਾਂ ਦਾ ਹੈੱਡਕੁਆਟਰ ਜੇਹਲਮ ਦੇ ਲਾਗੇ ਹੁੰਦਾ ਸੀ, ਟਿੱਲਾ ਜੋਗੀਆਂ। ਇਹਨਾਂ ਦਾ ਨਾਥ ਜੋਗੀਆਂ ਦਾ ਨਾ ਇੱਕ ਜੋਗੀ ਜਿਹੜਾ ਸੀ ਜਿਨ੍ਹਾਂ ਦਾ ਨਾਮ ਸੀ ਗੋਰਖਨਾਥ, ਗੁਰੂ ਗੋਰਖਨਾਥ। ਗੁਰੂ ਗੋਰਖਨਾਥ ਇਹਨਾਂ ਪੂਰਨ ਦੇ ਖੂਹ ਦੇ ਲਾਗੇ ਟਿੱਬਾ ਬੜਾ ਵੱਡਾ ਹੁਣ ਵੀ ਹਾਂਜੀ, ਪਿੰਡ ਕਰੋਲ ਦੇ ਉਰਲੇ ਪਾਸੇ ਨਾਲ ਹੀ ਬਿਲਕੁਲ ਦਰਬਾਰ ਦੇ ਉਹਨਾਂ ਦੇ ਜਿਹੜਾ ਖੂਹ ਹੈ ਉੱਥੇ ਨਾਲ ਹੀ ਅਗਲੀ ਸਾਈਡ ਤੇ। ਔਰ ਉੱਥੇ ਜਨਾਬ ਆਇਆ ਸੀ ਸੰਗ ਜੋਗੀਆਂ ਦਾ, ਉੱਥੋਂ ਕੋ ਪਾਣੀ ਲੈਣ ਆਇਆ ਖੂਹ ਤੇ, ਚੇਲਾ ਆਇਆ ਗੋਰਖਨਾਥ ਦਾ, ਤੇ ਉਹਨੇ ਵੇਖਿਆ ਤੇ ਖੂਹ ਦੇ ਵਿੱਚ ਰੋਸ਼ਨੀ ਹੋਈ, ਖੂਹ ਦੇ ਅੰਦਰ ਰੋਸ਼ਨੀ ਪਈ ਹੋਏ, ਔਰ ਉਹ ਜਿਹੜਾ ਬੰਦਾ ਸੀ ਵਿੱਚ ਪਿਆ ਉਹਦੇ ਚੋਂ ਨੂਰ ਦੀਆਂ ਲਾਟਾਂ ਪਈਆਂ ਨਿਕਲਣ। ਤੇ ਉਹਨੇ ਜਨਾਬ ਜਾ ਕੇ ਦੱਸਿਆ ਆਪਣੇ ਗੁਰੂ ਸਾਹਿਬ ਨੂੰ, ਉਹਨੇ ਆਖਿਆ ਜੀ ਅੰਦਰ ਇੱਕ ਬੰਦਾ ਹੈ ਤੇ ਉਹਦੀਆਂ ਨੂਰ ਦੀਆਂ ਲਾਟਾਂ ਨਿਕਲੀਆਂ, ਮੈਂ ਤੇ ਡਰਦਾ ਪਿੱਛੇ ਨੂੰ ਭੱਜਿਆ ਤੇ ਮਤਲਬ ਮੇਰੇ ਕੋਲ ਬਰਦਾਸ਼ਤ ਨਹੀਂ ਹੋਇਆ, ਇੰਨੀ ਰੋਸ਼ਨੀ ਹੈ। ਤੇ ਉਹ ਜੀ ਗੋਰਖਨਾਥ ਆਪ ਆਏ, ਆਪ ਆ ਕੇ ਵੇਖਿਆ ਤੇ ਉਹਨੂੰ ਪੁੱਛਿਆ, ਆਵਾਜ਼ ਦਿੱਤੀ ਵੀ ਤੂੰ ਕਿਸੇ ਕੋ ਪਾਪੀ ਹੈ ਜਾਂ? ਉਹਨੇ ਆਖਿਆ ਜੀ ਤੂੰ ਮੈਨੂੰ ਪਾਪੀ ਦੇ ਪੁੰਨ ਜਿਹੜਾ ਮੇਰਾ ਪੁੰਨਾ ਤਾਂ ਪੁਣਿਆ ਜੇ ਮੈਨੂੰ ਕੱਚੀ ਤੰਦ ਵਾਓ ਹਾਂਜੀ ਛੱਲੀ ਦੀ, ਜੇ ਤੇ ਮੈਂ ਉਹਦੇ ਨਾਲ ਬਾਹਰ ਆ ਗਿਆ ਤੇ ਮੈਂ ਪੁੰਨੀ ਹੋਵਾਂਗਾ, ਮੈਂ ਪਾਕ ਹੋਵਾਂਗਾ, ਨਹੀਂ ਤੇ ਪਾਪੀ ਹੋਵਾਂਗਾ ਤੇ ਵਿੱਚੇ ਹੀ ਰਵਾਂਗਾ। ਉਹਨਾਂ ਜਨਾਬ ਛੱਲੀ ਲੇੜੀ ਲੈ ਕੇ ਕੱਚੀ ਤੰਦ ਦੀ ਵਾਈ, ਜਦੋਂ ਵਾਈ ਵਿੱਚ ਤੇ ਉਹਦੇ ਨਾਲ ਪੂਰਨ ਨੇ ਆਪਣੀਆਂ ਲੱਤਾਂ ਬਾਹਾਂ ਡਾ ਕੇ ਬਾਹਰ ਆ ਗਿਆ। ਉਹਨੂੰ ਗੋਰਖਨਾਥ ਨੂੰ ਵੀ ਪਤਾ ਲੱਗ ਗਿਆ ਕਿ ਬੰਦਾ ਜਿਹੜਾ ਹੈ ਠੀਕ ਹੈ। ਉਹਨੇ ਉਹਨੂੰ ਦੁਆ ਕੀਤੀ, ਉਹਦੇ ਵਾਸਤੇ ਹੱਥ ਪੈਰ ਮਾਲਕ ਨੇ ਉਹਦੇ ਠੀਕ ਕਰ ਦਿੱਤੇ। ਜਦੋਂ ਠੀਕ ਕਰਤੇ ਤੇ ਉਹਨੇ ਆਖਿਆ ਜਾ ਭਾਈ ਜਿਹੜਾ ਤੇਰਾ ਕੋਈ ਮਾਂ ਪਿਓ ਦਾ ਘਰ ਹੈ ਉੱਥੇ ਚਲਾ ਜਾ। ਉਹ ਪੂਰਨ ਨੇ ਆਖਿਆ ਕਿ ਮੇਰਾ ਮਾਂ ਪਿਓ ਦਾ ਘਰ ਕੋਈ ਨਹੀਂ, ਮੈਂ ਤੁਹਾਡੇ ਨਾਲ ਹੀ ਰਹਿਣਾ ਤੇ ਸਾਰੀ ਉਮਰ ਮੈਂ ਤੁਹਾਡੇ ਨਾਲ ਹੀ ਰਹਿਣਾ, ਮੈਂ ਹੁਣ ਤੁਹਾਡਾ ਹੀ ਹਾਂ। ਉਹ ਜਨਾਬ ਉਹਨਾਂ ਦਾ ਚੇਲਾ ਬਣ ਗਿਆ, ਔਰ ਉਹ ਚੇਲਾ ਬਣ ਕੇ ਨਾਲ ਟੁਰ ਪਿਆ। ਇਥੋਂ ਅੱਗੇ ਜਦੋਂ ਗਏ ਨਾ ਜੀ ਤੇ ਲਾਗੇ ਰੋੜਸ ਜਗ੍ਹਾ ਜੀ, ਬਿਲਕੁਲ। ਇੱਥੇ ਇੱਕ ਗੱਲ ਹੋਰ ਐਡ ਕਰ ਦੋ, ਕਿੰਨੀ ਚਿਰ ਖੂਹ ਦੇ ਵਿੱਚ ਰਹੇ ਹੋ? ਹਾਂਜੀ, ਮੁਖਤਲਿਫ ਰਵਾਇਤਾਂ ਨੇ, ਮੈਂ ਤੇ ਵੈਸੇ ਆਪਣੇ ਕਿਸੇ 'ਚ 12 ਸਾਲ ਲਿਖਿਆ, ਲੋਕ ਵੀ ਆਂਦੇ ਨੇ ਕਿ 12 ਸਾਲ ਖੂਹ ਦੇ ਵਿੱਚ ਰਹੇ ਹੋ। ਅੱਛਾ, ਤੋ ਗੱਲ ਇਹ ਹੈ ਕਿ ਜਦੋਂ ਬਾਹਰ ਨਿਕਲੇ ਤੇ ਉਹ ਦਰਵੇਸ਼ ਬਣ ਗਿਆ, ਤੇ ਦਰਵੇਸ਼ ਬਣ ਕੇ ਅੱਗੇ ਰੋੜਸ ਇੱਕ ਜਗ੍ਹਾ ਸਿਆਲਕੋਟ ਦੇ ਲਾਗੇ ਪਿੰਡ ਬੜਾ ਵੱਡਾ, ਤੇ ਉੱਥੇ ਇੱਕ ਸ਼ਹਿਜ਼ਾਦੀ ਸੀ ਹਾਂਜੀ, ਜਿਹਦੇ ਮੁਤਲਕ ਮਸ਼ਹੂਰ ਸੀ ਕਿ ਇਹ ਜਿਹੜੇ ਨਾਥ ਜੋਗੀ ਸਨ ਨਾ ਜੀ, ਇਹਨਾਂ ਦਾ ਟੀਚਾ ਇਹ ਸੀ ਕਿ ਜਦੋਂ ਘੱਲਦੇ ਸਨ ਨਾ ਆਪਣੇ ਜੋਗੀਆਂ ਨੂੰ ਮੰਗਣ ਵਾਸਤੇ, ਉਹਨਾਂ ਦਾ ਟੀਚਾ ਇਹ ਸੀ ਕਿ ਤੁਸੀਂ ਜਾ ਕੇ ਪੈਸਾ ਨਹੀਂ ਲੈਣਾ, ਦਾਣੇ ਨਹੀਂ ਲੈਣੇ, ਪੱਕੀ ਰੋਟੀ ਲੈਣੀ ਹੈ, ਅੱਧੀ ਯਾਨੀ ਖੰਨੀ ਜਾਂ ਮੰਨੀ ਜਾਂ ਚੱਪਾ ਚੌਥਾ ਹਿੱਸਾ ਤੇ ਖੰਨੀ ਅੱਧੀ ਰੋਟੀ ਤੇ ਮੰਨੀ ਪੂਰੀ ਰੋਟੀ। ਅੱਛਾ ਜੀ। ਔਰ ਉਹ ਲੈਣੀ ਹੈ, ਔਰ ਸਿਰਫ ਜੁਮੇਰਾਤ ਨੂੰ ਮੰਗਣ ਜਾਣਾ ਹੈ। ਠੀਕ ਹੈ। ਜਿਹੜੇ ਪਿੰਡ ਇੱਕ ਦਫਾ ਜਾਣਾ ਉੱਥੇ ਪਰਤ ਕੇ ਨਹੀਂ ਜਾਣਾ, ਸਾਰੀ ਜ਼ਿੰਦਗੀ ਨਹੀਂ ਜਾਣਾ। ਵਾਹ। ਤੋ ਇਹ ਉਹਨਾਂ ਦੇ ਟੀਚੇ ਸਨ ਨਾਥ ਜੋਗੀ। ਰੂਲ ਸਨ, ਉਹਨਾਂ ਦੇ ਅਸੂਲ ਸਨ ਕਿ ਤੁਸੀਂ ਸਿਰਫ ਇੱਕ ਦਫਾ ਦੁਆਰੇ ਤੇ ਜਾਣਾ, ਪੈਸੇ ਕੋਈ ਦਵੇ ਹੀਰੇ ਜਵਾਹਰ ਦੇ ਨਹੀਂ ਲੈਣੇ, ਸਿਰਫ ਰੋਟੀ ਲੈਣੀ ਹੈ, ਪੱਕੀ ਲੈਣੀ ਹੈ, ਕੋਈ ਪੂਰੀ ਦੇ ਹੇੜੇ ਜੇ ਚੱਪਾ ਦੇ ਹੇੜੇ ਜਾਂ ਅੱਧੀ ਦੇ ਹੇੜੇ। ਠੀਕ ਹੈ। ਉਹ ਜਨਾਬ ਨਾ ਇਹ ਸਾਰੇ ਜਾਂਦੇ ਸਨ ਜਦੋਂ ਉਹਨਾਂ ਦੇ ਨਾ ਮੁਤਲਕ ਮਸ਼ਹੂਰ ਸੀ। ਤੇ ਦੂਜਾ ਇਹ ਵੇ ਕਿ ਇਹ ਵੀ ਇਹਨਾਂ ਦਾ ਟੀਚਾ ਸੀ ਕਿ ਤੁਸਾਂ ਜਿਹੜੀ ਖੈਰ ਲੈਣੀ ਹੈ ਨਾ, ਉਹ ਘਰ ਦੀ ਮਾਲਕਾ ਆਪ ਆ ਕੇ ਤੁਹਾਨੂੰ ਖੈਰ ਪਾਏ। ਅੱਛਾ। ਨੌਕਰਾਨੀ ਦੇ ਹੱਥ ਦੀ ਖੈਰ ਨਹੀਂ ਲੈਣੀ। ਨੌਕਰਾਨੀ ਅਗਰ ਆਉਂਦੀ ਹੈ ਤੇ ਖੈਰ ਨਹੀਂ ਲੈਣਾ, ਵਾਪਸ ਆ ਜਾਣਾ, ਖਾਲੀ ਹੱਥ ਵਾਪਸ ਆ ਜਾਣਾ। ਕੀ ਇਹਨਾਂ ਦਾ ਟੀਚਾ ਸੀ ਨਾਥ ਜੋਗੀਆਂ ਦਾ। ਉਹ ਜਦੋਂ ਬਾਦਸ਼ਾਹ ਕੋਲ ਜਾਂਦੇ ਸਨ, ਉਹ ਬਾਦਸ਼ਾਹਜ਼ਾਦੀ ਜਿਹੜੀ ਸੀ ਉਹਦਾ ਨਾਂ ਸੀ ਸੁੰਦਰਾਂ। ਉਹ ਸੁੰਦਰਾਂ ਕੋਲ ਜਾਂਦੇ ਸਨ ਤੇ ਉਹ ਬੜੀ ਮਗਰੂਰੀ ਸੀ। ਉਹ ਜਨਾਬ ਨਾਲ ਨੌਕਰਾਨੀਆਂ ਘੱਲ ਦੇਣੀਆਂ। ਉਹ ਚੇਲਿਆਂ ਨੇ ਜ਼ਾਹਰ ਉਹਨਾਂ ਨੂੰ ਹੁਕਮ ਸੀ ਕਿ ਤੁਸੀਂ ਨਹੀਂ ਲੈਣਾ, ਖਾਲੀ ਹੱਥ ਆ ਜਾਣਾ। ਉਹ ਗੱਲ ਹੋਈ ਨਾ ਜਿਸ ਵੇਲੇ ਇਹਨਾਂ ਦੇ ਸੰਗ ਦੇ ਵਿੱਚ, ਉਹਨਾਂ ਆਖਿਆ ਜੀ ਸ਼ਹਿਜ਼ਾਦੀ ਜਿਹੜੀ ਹੈ ਕਿਸੇ ਨੂੰ ਆਪ ਆ ਕੇ ਖੈਰ ਨਹੀਂ ਦਿੰਦੀ ਤੇ ਅਸੀਂ ਮਤਲਬ ਗੋਲੀਆਂ ਦੇ ਹੱਥੋਂ ਅਸਾਂ ਖੈਰ ਲੈਣਾ ਨਹੀਂ। ਤੇ ਉਹ ਜਨਾਬ ਵਾਪਸ ਆ ਗਿਆ। ਪੂਰਨ ਨੇ ਕਿਹਾ ਜੀ ਮੈਂ ਜਾਣਾ।
ਉਹਨਾਂ ਦੀ ਜਾਂ ਵਾਰੀ ਆ ਗਈ ਉਹਨਾਂ ਨੇ ਕਿਹਾ ਮੈਂ ਜਾਣਾ। ਨਹੀਂ, ਪੂਰਨ ਨੇ ਕਿਹਾ ਜੀ ਮੈਂ ਜਾਣਾ। ਅੱਛਾ, ਠੀਕ ਹੈ। ਜਦੋਂ ਪੂਰਨ ਗਿਆ ਤੇ ਉਹ ਕੋਠੇ ਤੇ ਬਹਿ ਕੇ ਨਾ ਉੱਤੇ ਟੈਰਸ 'ਚ ਬਾਲਕੋਨੀ 'ਚ ਵਹਿੰਦੀ ਰਹਿੰਦੀ ਸੀ। ਹਾਂ। ਦੂਰੋਂ ਵੇਖਿਆ ਤੇ ਪੂਰਨ ਦੇ ਨੂਰ ਦੀਆਂ ਜਿਹੜੀਆਂ ਲਾਟਾਂ ਉਹਦੇ ਤੇ ਪਈਆਂ ਨਾ, ਉਹ ਉਹਦੇ ਤੇ ਮੋਹਤ ਹੋ ਗਈ ਦਿਲ ਦੇ ਵਿੱਚ ਉਹਨੂੰ। ਅੱਛਾ ਉਹ ਜੀ। ਜਦੋਂ ਪੂਰਨ ਦਰਵਾਜ਼ੇ ਤੇ ਗਿਆ ਤਾਂ ਭੱਜ ਕੇ ਆਈ, ਨਾਲ ਗੋਲੀਆਂ ਨੇ ਜਨਾਬ ਛੱਜ ਭਰੇ ਹੀਰਿਆਂ ਮੋਤੀਆਂ ਜਵਾਹਰਾਂ ਦੇ ਪਰਾਤਾਂ ਭਰੀਆਂ ਤੇ ਲੈ ਕੇ ਤੇ ਜਨਾਬ ਉਹਦੀ ਝੋਲੀ 'ਚ ਲੁੱਦੀ ਜਾਣ। ਉਹ ਸਾਧੂ ਆਦਮੀ ਸੀ, ਉਹਨੂੰ ਕਾਹਦਾ ਪਤਾ ਉਹ ਗੀਟੇ ਜੇ ਕੀ ਨੇ। ਉਹ ਜਨਾਬ ਉਹ ਪੂਰੀ ਜੀ ਪੰਡ ਫੜ ਕੇ ਇਹਨਾਂ ਤੇ ਲੈਣ ਦਾ। ਉਹਨੇ ਆਖਿਆ ਜੀ, ਉਹ ਆਨੇ ਹਣ ਆਉਂਦੀ ਨਹੀਂ, ਆਈ ਜੇ ਕਿ ਨਹੀਂ। ਆ ਕੇ ਜਿਸ ਵੇਲੇ ਉਹਨੇ ਗੋਰਖਨਾਥ ਦੇ ਅੱਗੇ ਉਹ ਹੀਰੇ ਜੇ ਮੋਤੀ ਸੁੱਟੇ, ਉਹਨੇ ਆਖਿਆ ਉਹ ਇਹ ਕੀ ਲੈਂਦਾ ਈ, ਇਹ ਸਾਡੀ ਤੇ ਲੋੜ ਹੀ ਨਹੀਂ, ਇਹ ਵਾਪਸ ਦੇ ਕੇ ਆ, ਸਾਨੂੰ ਸਿਰਫ ਰੋਟੀ ਪੱਕੀ। ਹਾਂਜੀ, ਕਿਉਂਕਿ ਉਹ ਇਹ ਕਰਦੇ ਸਨ ਕਿ ਜੁਮੇਰਾਤ ਨੂੰ ਸਿਰਫ ਮੰਗਣ ਜਾਂਦੇ ਸਨ। ਉਹ ਸਾਰੀਆਂ ਰੋਟੀਆਂ ਇਕੱਠੀਆਂ ਕਰਕੇ ਨਾ ਤੇ ਪਾਣੀ 'ਚ ਭਿਉਂ ਕੇ 7 ਦਿਨ ਉਹਨਾਂ ਚੇਲਿਆਂ ਨੂੰ ਉਹੀ ਖਵਾਉਂਦੇ ਸਨ। ਅੱਛਾ, ਤਾਂ ਕਿ ਇਹਨਾਂ ਦਾ ਨਫਸ ਮਰੇ। ਹਾਂਜੀ, ਇਹਨਾਂ ਦਾ ਨਫਸ ਮਰੇ। ਔਰ ਇਹ ਬਈਆਂ ਰੋਟੀਆਂ 7 ਦਿਨ ਉਹ ਹੀ ਖਾਂਦੇ ਰਹਿਣਾ ਭਿਉਂ ਕੇ। 7 ਦਿਨਾਂ ਬਾਅਦ ਜੁਮੇਰਾਤ ਨੂੰ ਫਿਰ ਮੰਗਣ ਟੁਰ ਪੈਣਾ। ਤੋ ਗੱਲ ਇਹ ਹੈ ਕਿ ਉਹਨੇ ਆਖਿਆ ਇਹ ਤੂੰ ਲੈਣ ਦਾ, ਸਾਡੀ ਤੇ ਜ਼ਰੂਰਤ ਹੀ ਨਹੀਂ ਜੀ, ਜਾ ਕੇ ਦੇ ਕੇ ਆ ਵਾਪਸ ਜੀ। ਉਹ ਜਦੋਂ ਦੇਣ ਗਿਆ ਵਾਪਸ ਪੂਰਨ ਤੇ ਉਹਨੇ ਆਖਿਆ ਜੀ ਇਹ ਗੁਰੂ ਸਾਹਿਬ ਤੇ ਨਾਰਾਜ਼ ਹੁੰਦੇ ਨੇ। ਉਹ ਆਂਦੀ ਹੈ ਫਿਰ ਮੈਂ ਆਪ ਆਉਣੀ ਆ ਗੁਰੂ ਸਾਹਿਬ ਕੋਲ। ਉਹ ਗੁਰੂ ਸਾਹਿਬ ਦੇ ਕੋਲ ਆਪ ਆਈ ਤੇ ਆਖਣ ਲੱਗੀ ਜੀ ਮੈਂ ਏਡੀ ਵੱਡੀ ਸ਼ਹਿਜ਼ਾਦੀ ਆ, ਮੇਰੀ ਇਨਸਲਟ ਹੈ, ਮੇਰੀ ਬੇਇੱਜ਼ਤੀ ਹੈ ਕਿ ਮੈਂ ਇੱਕ ਰੋਟੀ ਆਧੀ ਰੋਟੀ ਤੁਹਾਨੂੰ ਦਿਆਂ ਤੇ ਮੈਂ ਇਹ ਪੂਰੇ ਸੰਗਤ ਦਾ ਲੰਗਰ ਲਾਣਾ ਚਾਹੁੰਦੀ ਆ। ਠੀਕ ਹੈ। ਉਹਨੇ ਆਖਿਆ ਜੀ ਤੇ ਨਾਲ 12 ਪਿੰਡਾਂ ਦਾ ਵੀ 4 ਚਫੇਰੇ ਵੀ। ਉਹਨੇ ਆਖਿਆ ਜੀ ਚਲੋ ਕਰ ਲੈ, ਇਜਾਜ਼ਤ ਦੇਤੀ। ਉਹਨੇ ਜਨਾਬ ਉੱਥੇ ਦੇਗਾਂ ਚੜਾਤੀਆਂ, 12 ਪਿੰਡਾਂ ਦਾ ਲੰਗਰ, ਨਾਲ ਉਹਨਾਂ ਦੇ ਫਕੀਰਾਂ ਦੇ ਸੰਗ ਨੂੰ ਵੀ ਲੰਗਰ ਖਵਾਇਆ। ਉਹਦੇ ਤੋਂ ਬਾਅਦ ਜਦੋਂ ਬੜੇ ਖੁਸ਼ ਹੋ ਗਏ ਨਾ ਤੇ ਬਾਬਾ ਜੀ ਖੁਸ਼ ਹੋ ਗਏ ਤੇ ਉਹ ਪੇਸ਼ ਹੋਈ ਦਰਬਾਰ 'ਚ ਬਾਬਾ ਜੀ ਦੇ ਕੋਲ, ਗੁਰੂ ਗੋਰਖਨਾਥ ਦੇ। ਉਹਨੇ ਆਖਿਆ ਮੰਗ ਲੈ ਜੋ ਕੋਈ ਮੰਗਣਾ ਹੀ। ਉਹਨੇ ਜਨਾਬ ਆਖਿਆ ਜੇ ਮੈਨੂੰ ਦੇ ਸਕਦੇ ਹੋ ਤੇ ਮੈਨੂੰ ਪੂਰਨ ਦੇ ਛੜੋ। ਜਦੋਂ ਉਹਨੇ ਇਹ ਗੱਲ ਆਖੀ ਨਾ ਤੇ ਗੁਰੂ ਦੇ ਰੋਗ ਭਰਿਆ ਗਿਆ ਦਿਲ ਨੂੰ ਤੇ ਉਹਨੇ ਆਖਿਆ ਜੀ ਭਈ ਇਹ ਤੇ ਕੰਮ ਬੜਾ ਮਾੜਾ। ਤੇ ਪੂਰਨ ਆਖਣ ਲੱਗਾ ਮੈਂ ਤੇ ਜਾਣਾ ਕੋਈ ਨਹੀਂ। ਉਹਨਾਂ ਗੁਰੂ ਜੀ ਨੇ ਆਖਿਆ ਕਿ ਮੈਂ ਹਾਂ ਕਰ ਬੈਠਾ, ਤੈਨੂੰ ਜਾਣਾ ਪਏਗਾ। ਅੱਛਾ। ਉਹ ਜਨਾਬ ਨਾ ਪੂਰਨ ਵਿਚਾਰਾ ਫਸਿਆ। ਬਾਬਾ ਉਹਨੇ ਆਖਿਆ ਕਿ ਮੇਰੇ ਨਾਲ ਇਹ ਕੀ ਬਣਿਆ, ਆਰਡਰ ਮਿਲ ਗਿਆ ਗੁਰੂ ਹਰਾਂ ਦਾ ਕਿ ਜਾ ਤੂੰ ਨਾਲ ਇਹਦੇ। ਲਓ ਜੀ, ਉਹ ਜਦੋਂ ਆਰਡਰ ਮਿਲ ਗਿਆ ਤਾਂ ਉਹਨੇ ਆਖਿਆ ਮੈਂ ਇਸ ਤਰ੍ਹਾਂ ਪੈਦਲ ਨਹੀਂ ਖੜਨਾ, ਪਾਲਕੀ ਆਏਗੀ, ਸ਼ਾਹੀ ਬੈਂਡ ਆਏਗਾ। ਉਹ ਜਨਾਬ ਪਾਲਕੀ ਆ ਗਈ, ਉਹਦੇ ਨਾਲ ਇੱਕ ਪਾਸੇ ਉਹ ਬਹਿ ਗਈ, ਇੱਕ ਪਾਸੇ ਨਾਲ ਬਾਬਾ ਪੂਰਨ ਆਪਣੇ ਆਪ ਨੂੰ ਕੁੰਜ ਕੰਜ ਕੇ ਬਹਿ ਗਿਆ ਤੇ ਜਨਾਬ ਬੈਂਡ ਵੱਜਦਾ ਲਗਾ ਜਾਏ ਤੇ ਉਹਦੇ ਮੱਲਾ ਨੂੰ ਟੁਰਿਆ ਲਗਾ ਜਾਏ। ਜਦੋਂ ਉੱਥੇ ਗਿਆ ਤੇ ਮਤਲਬ ਇਹ ਹੈ ਕਿ ਉਹ ਕਮਰੇ ਦੇ ਵਿੱਚ ਉਹਨੂੰ ਰੱਖਿਆ ਤੇ ਬੜੀ ਉਹਨੂੰ ਚਾਹ ਕਿ ਮੈਂ ਆਪਣੀ ਮੰਜ਼ਿਲ ਪਾ ਲਈਏ, ਮੈਨੂੰ ਮਤਲਬ ਕਿਸੇ ਨੂੰ ਪਸੰਦ ਨਹੀਂ ਹੈ ਕਰਦੀ, ਬੜੀ ਮਗਰੂਰੀ ਸੀ ਉਹ। ਤੇ ਬਾਬਾ ਜੀ ਆਖਣ ਲੱਗੇ ਬਾਬਾ ਪੂਰਨ ਕਿ ਮੈਨੂੰ ਕੀ ਵਕਤ ਪੈ ਗਿਆ। ਉਹ ਆਪਣੇ ਧਿਆਨ 'ਚ ਹੋ ਗਿਆ, ਬਾਬੇ ਵੱਲ ਧਿਆਨ ਕੀਤਾ ਕਿ ਉਹ ਗੋਲੀਆਂ ਕੱਲਣ, ਉਹ ਕੋ ਪੁੱਠੀਆਂ ਸਿੱਧੀਆਂ ਹਰਕਤਾਂ ਕਰਨ। ਬਾਬਾ ਜੀ ਦਾ ਧਿਆਨ ਹੋਰ ਪਾਸੇ ਸੀ। ਅਖੀਰ ਬਾਬਾ ਜੀ ਨੇ ਆਖਿਆ ਮੈਨੂੰ ਜਦੋਂ ਮੇਰਾ ਕੱਖ ਨਾ ਰਹੇਗਾ ਉਦੋਂ ਸੱਦੇਗਾ ਗੋਰਖਨਾਥਾ, ਚੰਗਾ ਪੀਰ ਹੈ ਤੂੰ ਮੇਰਾ। ਹਾਂਜੀ। ਅੱਛਾ, ਜਦੋਂ ਉਹਨੇ ਇਹ ਗੱਲ ਆਖੀ ਤੇ ਅਚਾਨਕ ਕਮਰੇ ਦੇ 'ਚ ਰੋਸ਼ਨੀ ਹੋਈ ਤੇ ਜਨਾਬ ਉਹ ਗੋਲੀਆਂ ਤੇ ਡਰਦੀਆਂ ਨੱਠ ਗਈਆਂ। ਜਦੋਂ ਨੱਠੀਆਂ ਤੇ ਬਾਬਾ ਜੀ ਪੂਰਨ ਗਏ ਸਨ, ਆਪ ਲੈ ਕੇ ਪੂਰਨ ਨੂੰ ਵਾਪਸ ਆ ਗਏ। ਉਹ ਨਾ ਜਿਹੜੀ ਸੀ ਸੁੰਦਰਾਂ, ਉਹਨੇ ਜਦੋਂ ਵੇਖਿਆ ਕੋਠੇ ਤੇ ਚੜ ਕੇ ਪਿੱਛੋਂ ਜਾਂਦੇ ਨੂੰ ਵਹਿੰਦੀ ਸੀ, ਮਾਰੀ ਛਾਲ ਉਹਨੇ ਤੇ ਥੱਲੇ 3 4 ਮੰਜ਼ਲ ਤੋਂ ਡਿੱਗ ਕੇ ਤੇ ਮਰ ਗਈ। ਅੱਛਾ ਜੀ। ਹਾਂਜੀ। ਉਸ ਤੋਂ ਬਾਅਦ ਫਿਰ ਪੂਰਨ ਜਿਹੜਾ ਇਹਨਾਂ ਜੀ ਅੱਗੇ ਚਲਾ ਗਿਆ। ਜਦੋਂ ਅੱਗੇ ਗਿਆ ਇੱਥੇ ਜੇਲਮ, ਇਹਨਾਂ ਦਾ ਜੇਲਮ ਦੇ ਲਾਗੇ ਜਿਹੜਾ ਟਿੱਲਾ ਜੋਗੀਆਂ, ਉੱਥੇ ਇਹਨਾਂ ਦਾ ਅਸਥਾਨ ਸੀ ਵੱਡਾ ਜੋਗੀਆਂ ਦਾ, ਨਾਥ ਜੋਗੀਆਂ ਦਾ। ਇਹਦੇ ਚ ਬਹੁਤ ਲੰਮਾ ਚੌੜਾ ਹੈ। ਮਛੰਦਰ ਨਾਥ ਤੋਂ ਸਿਲਸਿਲਾ ਸ਼ੁਰੂ ਹੁੰਦਾ ਹੈ। ਮਛੰਦਰ ਨਾਥ, ਜਲੰਧਰ ਨਾਥ, ਆਦ ਨਾਥ, ਉਦੋਂ ਪਹਿਲਾਂ ਆਦ ਨਾਥ ਤੋਂ ਸ਼ੁਰੂ ਹੁੰਦਾ ਹੈ। ਤੋਂ ਬਹੁਤ ਪੁਰਾਣਾ ਸਿਲਸਿਲਾ ਚੱਲਦਾ ਆ ਰਿਹਾ ਸੀ। ਇਹਦੇ ਚ ਬਾਲਨਾਥ ਸੀ ਜਿਹਨੇ ਰਾਂਝੇ ਨੂੰ ਜੋਗ ਦਿੱਤਾ ਸੀ। ਹਾਂਜੀ। ਤੇ ਬਾਲਨਾਥ ਪਹਿਲਾ, ਬਾਲਨਾਥ ਦੂਜਾ, ਗੋਰਖਨਾਥ ਪਹਿਲਾ, ਗੋਰਖਨਾਥ ਦੂਜਾ। ਇਹ ਬੜਾ ਲੰਮਾ ਚੌੜਾ ਸਿਲਸਿਲਾ, ਉਹਨਾਂ ਦਾ ਸਾਰਾ ਹਿਜਰਾ ਮੇਰੇ ਕੋਲ ਮੌਜੂਦ ਹੈ। ਵਾਹ ਜੀ ਵਾਹ। ਤੋ ਉਹ ਜਨਾਬ ਜਿਸ ਵੇਲੇ ਇਥੋਂ ਟੁਰ ਪਿਆ ਸੰਗ ਅੱਗੇ, ਜਦੋਂ ਜੇਲਮ ਗਏ ਤੇ ਉੱਥੇ ਪਹਿਲਾਂ ਕੋਈ ਟਾਈਮ ਲੰਘਿਆ ਤੇ ਬਾਬਾ ਜੀ ਆਖਣ ਲੱਗੇ ਕਿ ਜਾ ਸਿਆਲਕੋਟ ਜਾ, ਆਰਡਰ ਮਿਲ ਗਿਆ, ਜਾ ਬਈ ਸਿਆਲਕੋਟ ਆਪਣੇ ਪਿੰਡ ਫੇਰਾ ਮਾਰਿਆ। ਜਦੋਂ ਪੂਰਨ ਜਿਹੜਾ ਉੱਥੇ ਆਇਆ ਤੇ ਵੇਖਿਆ ਤੇ ਜਿਹੜਾ ਉਹਦਾ ਬਾਗ ਸੀ ਨਾ ਪੂਰਨ ਦਾ, ਉਹਦੇ ਚ ਸਾਰੇ ਬੂਟੇ ਸੁੱਕ ਗਏ ਸਨ, ਢਿੰਗਰ ਬਣ ਗਏ ਸਨ। ਬਾਬਾ ਜੀ ਨੇ ਪੂਰਨ ਨੇ ਨਾ ਜ਼ਮੀਨ ਤੇ ਕੈਸਰਾ ਛੁਰੀ ਜੀ ਮਾਰੀ, ਗੁਰਜ ਮਾਰੀ, ਤੋਂ ਤੋਂ ਪਾਣੀ ਨਿਕਲਿਆ, ਇੰਜ ਮਾਰਿਆ ਛੱਟਾ ਤੇ ਸਾਰਾ ਹਰਾ ਹੋ ਗਈ ਹਰ ਸ਼ਾਈ। ਵਾਹ। ਜਿਸ ਵੇ ਹਰੀ ਹੋ ਗਈ ਤੇ ਜਨਾਬ ਪੂਰੇ ਸਿਆਲਕੋਟ ਚ ਧੁੰਮ ਪੈ ਗਈ। ਉਹਨਾਂ ਆਖਿਆ ਪੂਰਨ ਦੇ ਬਾਗ ਤੇ ਇੱਕ ਸਾਧੂ ਆਇਆ
ਹਾਂ ਔਰ ਉਹਨੇ ਤੇ ਆਉਂਦੇ ਹੀ ਉੱਥੇ ਇੱਕ ਤਰੌਂਕਾ ਲਾਇਆ, ਹਰ ਸ਼ਹਿਰੀ ਹੋ ਗਈ ਹੈ ਤੇ ਜਨਾਬ ਬੂਟਿਆਂ ਨੂੰ ਫਲ ਲੱਗ ਗਿਆ ਨੇ ਤੇ ਸਾਰਾ ਕੁਝ। ਜੀ ਜੀ ਉਹ ਜਨਾਬ ਸਾਰਾ ਸ਼ਹਿਰ ਹਮਾ ਕੇ ਉੱਥੇ ਲੋਕਾਂ ਨੂੰ ਦੁਆਵਾਂ ਲੈਣ ਵਾਸਤੇ। ਹਾਂ ਉਹ ਜੀ ਅੱਲਾ ਤੁਹਾਡਾ ਭਲਾ ਕਰੇ। ਬਾਦਸ਼ਾਹ ਨੂੰ ਪਤਾ ਲੱਗਾ ਤੇ ਬਾਦਸ਼ਾਹ ਵੀ ਆਪਣੀ ਬੀਵੀ ਪਹਿਲੀ ਨੂੰ ਹੀ ਜਿਹੜੀ ਪੂਰਨ ਦੀ ਮਾਂ ਸੀ ਅਛਣਾ ਉਹ ਰੋ ਕੇ ਅੰਨੀ ਹੋ ਗਈ ਸੀ, ਅੱਛਾ ਹਾਂ ਜੀ ਉਹ ਵੀ ਆਪਣੇ ਨਾਲ, ਬੱਚੇ ਦੀ ਲੂਣਾ ਵਿਦਾਈ। ਵੀ ਨਾਲ, ਰਾਜਾ ਵੀ ਨਾਲ, ਨੰਗੀ ਪੈਰੀ ਉੱਥੇ ਅੱਪੜ ਗਏ। ਅੱਛਾ ਜਿਹਦੇ ਅੱਪੜ ਗਏ ਉੱਥੇ ਜਾ ਕੇ ਤੇ ਉਹਨਾਂ ਨੇ ਪਛਾਣਿਆ ਆਪਣੇ ਪੁੱਤਰ ਨੂੰ। ਹਾਂਜੀ ਰੂਪ ਹੀ ਫਕੀਰਾਂ ਦਾ ਦਰਵੇਸ਼ ਹੋ ਗਿਆ ਸੀ। ਜੋਗੀ ਬਣ ਗਏ। ਹਾਂ ਉਹਨਾਂ ਆਖਿਆ ਜੀ ਬਈ ਸਾਡੇ ਲਈ ਦੁਆ ਕਰੋ ਅੱਲਾ ਸਾਨੂੰ ਕੋਈ ਔਲਾਦ ਦੇਵੇ। ਉਹਨਾਂ ਆਖਿਆ ਜੀ ਮੇਰੇ ਇਲਮ ਚ ਤੇ ਇਹ ਹੁੰਦਾ ਵੀ ਤੁਹਾਡੇ ਹਾਲ ਇੱਕ ਪੁੱਤਰ ਹੋਇਆ ਸੀ, ਹਾਂ ਹਾਂਜੀ, ਤੇ ਤੁਸੀਂ ਜੰਗਲ 'ਚ ਜਾ ਕੇ ਤੁਹਾਨੂੰ ਕੋਹ ਦਿੱਤਾ ਸੀ। ਮਤਲਬ ਤੇ- ਆਪਣਾ ਅਪੂਰਨ ਤੋਂ ਬਾਅਦ ਫਿਰ ਉਹਦੇ ਘਰ ਔਲਾਦ ਵੀ ਕੋਈ ਨਹੀਂ ਔਲਾਦ ਨਹੀਂ ਹੋਈ, ਕੋਈ ਔਲਾਦ ਨਹੀਂ ਹੋਈ। ਠੀਕ। ਅੱਛਾ ਲੂਣਾਲ ਵੀ ਕੋਈ ਨਹੀਂ ਹੋਈ। ਉਹਨਾਂ ਆਖਿਆ ਹਾਂ ਤੇ ਸੁਣਿਆ ਸੀ ਸਾਡੇ ਇਲਮ 'ਚ ਤੇ ਇਹ ਗੱਲ ਹੈ ਕਿ ਤੁਸੀਂ ਉਹਨੂੰ ਜੰਗਲ 'ਚ ਕੋਹ ਦਿੱਤਾ ਸੀ ਤੇ ਉਹਨੂੰ ਮਾਰ ਦਿੱਤਾ ਸੀ, ਤੇ ਜਦੋਂ ਤੁਸੀਂ ਔਲਾਦ ਨੂੰ ਹੱਥੀ ਮਾਰਤਾ ਸੀ ਤੇ ਹੁਣ ਤੁਹਾਨੂੰ ਔਲਾਦ ਦੀ ਕੀ ਜ਼ਰੂਰਤ ਹੈ। ਠੀਕ। ਉਹਨਾਂ ਆਖਿਆ ਜੀ ਉਹ ਹੁਣ ਸਾਰੀ ਕਹਾਣੀ ਦੀ ਸਮਝ ਆ ਗਈ। ਹਾਂਜੀ ਅੱਛਾ ਫਿਰ ਰਾਜੇ ਨੂੰ ਪਤਾ ਲੱਗਾ, ਤਲਵਾਰ ਉਹਨੇ ਕੱਢ ਲਈ, ਹੱਥ ਫੜ ਕੇ ਤੇ ਲੱਗਾ ਲੂਣਾ ਨੂੰ ਮਾਰਨ। ਉਹਨੇ ਆਖਿਆ ਤੂੰ ਸਭ ਕੁਝ ਕਰਾਇਆ ਸੀ। ਉਹਨੇ ਪੂਰਨ ਨੇ ਉਹਦਾ ਹੱਥ ਫੜ ਲਿਆ। ਉਹਨੇ ਆਖਿਆ ਜੇ ਇਹ ਇਸ ਤਰ੍ਹਾਂ ਨਾ ਕਰਦੀ ਤੇ ਮੈਂ ਫਕੀਰ ਕਿੱਥੇ ਬਣਨਾ ਸੀ। ਹਾਂ ਹਾਂਜੀ ਮੇਰੀ ਇਹ ਅੱਜ ਵੀ ਮਾਂ ਹੈ, ਮੈਂ ਇਹਨੂੰ ਮਾਂ ਸਮਝਣਾ। ਰਾਜ ਖੁੱਲ ਗਿਆ। ਹਾਂਜੀ ਤੇ ਰਾਜ ਖੁੱਲ ਗਿਆ। ਉਹਨੇ ਆਖਿਆ ਕਿ ਮੈਂ ਹੀ ਆ ਉਹ। ਜਿਸ ਵੇਲੇ ਇਹ ਹਾਲੀ ਨਹੀਂ ਸੀ, ਥੋੜਾ ਜਿਹਾ ਰਾਜ ਖੁੱਲਾ ਤੇ ਅਛਰਾਂ ਜਿਹੜੀ ਸੀ ਨਾ ਉਹਦੀ ਆਪਣੀ ਮਾਂ, ਹਾਂ ਉਹ ਆਖਣ ਲੱਗੀ ਪੁੱਤਰਾ ਮੇਰੀਆਂ ਅੱਖਾਂ ਹੋਣ ਤੇ ਮੈਂ ਪਛਾਣ ਲਾ, ਮੈਨੂੰ ਲੱਗਦਾ ਤੂੰ ਆਪਣਾ ਪੁੱਤਰ ਹੈ ਮੇਰਾ। ਹਾਂ ਅੱਛਾ ਤੇਰੀ ਆਵਾਜ਼ ਉਂਝ ਦੀ ਲੱਗਦੀ ਹੈ। ਹਾਂ ਉਹਨੇ ਬੋਲ ਕੇ ਦੱਸਿਆ ਫਿਰ ਹਾਂਜੀ ਕਿ ਮੈਂ ਹੀ ਆ ਉਹ। ਤੇ ਮਤਲਬ ਇਹ ਮਾਂ ਨੂੰ ਜੱਫੀ ਪਾਈ ਜਿਸ ਵੇਲੇ ਤੇ ਉਹਦਾ ਦੁੱਧ ਜਿਹੜਾ ਨਾ ਉਹਦਾ ਉਹ ਜਾ ਪਿਆ ਔਰ ਉਹਨੂੰ ਉਹਨੇ ਪਾਣੀ ਦਮ ਕਰਕੇ ਦਿੱਤਾ ਤੇ ਉਹਦੀਆਂ ਅੱਖਾਂ ਠੀਕ ਹੋ ਗਈਆਂ ਮਾਂ ਜੀ ਦੀਆਂ। ਜੀ ਜੀ ਤੇ ਜਿਹੜਾ ਸਲਮਾਨ ਸੀ ਨਾ ਉਹ ਆਖਣ ਲੱਗਾ ਹੱਥ ਜੋੜ ਕੇ ਕਿ ਖੁਦਾ ਦਾ ਵਾਸਤਾ ਜਿਹੜੀ ਤੇਰੀ ਬਾਦਸ਼ਾਹੀ ਆਪਣੀ ਬਾਦਸ਼ਾਹੀ ਲੱਲਾ ਹਾਂ ਸਾਨੂੰ ਨਹੀਂ ਇਹ ਚਾਹੀਦੀ। ਉਹਨੇ ਆਖਿਆ ਜਿਹੜੀ ਬਾਦਸ਼ਾਹੀ ਤੇ ਮੈਂ ਬੈਠਾ ਨਾ ਇਹ ਬਾਦਸ਼ਾਹ ਬਣਾਉਣ ਵਾਲੀ ਹੈ। ਵਾਹ ਹਾਂਜੀ ਜੀ ਜੀ ਜਿਹੜੀ ਬਾਦਸ਼ਾਹੀ ਤੇ ਤੂੰ ਬੈਠਾ ਉਹ ਤੇ ਕੱਲ ਵੀ ਮੁੱਕ ਸਕਦੀ ਹੈ, ਅੱਜ ਵੀ ਮੁੱਕ ਸਕਦੀ ਹੈ, ਲੇਕਿਨ ਜਿਹਦੇ ਤੇ ਮੈਂ ਬੈਠਾ ਇਹ ਸਦੀਆਂ ਤੱਕ ਰਹਿੰਦੀ ਹੈ, ਇਹ ਬਾਕੀ ਇਹ ਹੈ। ਮੁੱਕਦੀ ਨਹੀਂ। ਤੇਰੇ ਵਾਲੀ ਫਨਾ ਫਿਲ ਹੈ। ਤੇਰੇ ਵਾਲੀ ਫਨਾ ਹੋਣ ਵਾਲੀ ਜੀ, ਬਾਦਸ਼ਾਹੀ ਜੀ। ਇਸ ਵਾਸਤੇ ਮੈਂ ਨਹੀਂ ਇਹ ਤੇਰੀ ਜਿਹੜੀ ਬਾਦਸ਼ਾਹੀ ਇਥੋਂ ਮੈਨੂੰ ਚਾਹੀਦੀ। ਫਿਰ ਨਾ ਸਲਮਾਨ ਨੇ ਕਿਹਾ ਕਿ ਸਾਡੇ ਲਈ ਦੁਆ ਕਰਕੇ ਸਾਨੂੰ ਅੱਲਾ ਪੁੱਤਰ ਦੇ। ਉਹਨਾਂ ਆਖਿਆ ਇੱਥੋਂ ਚੌਲਾਂ ਦੇ ਦਾਣੇ ਲਿਆਓ। ਚੌਲਾਂ ਦੇ ਦਾਣੇ ਲਿਆਂਦੇ, ਉਹਨਾਂ ਨੂੰ ਦਮ ਕਰਕੇ ਬਾਬੇ ਪੂਰਨ ਨੇ ਦਿੱਤਾ। ਉਹਨੇ ਆਖਿਆ ਜਾਓ ਤੁਹਾਡੇ ਘਰ ਇੱਕ ਪੁੱਤਰ ਹੋਏਗਾ ਜਿਹਦਾ ਨਾਂ ਰਸਾਲੂ ਹੋਏਗਾ, ਉਹ ਲੂਣਾ ਚੋਂ। ਵਾਹ ਜੀ ਔਰ ਰਸਾਲੂ ਹੋਏਗਾ ਔਰ ਉਦੋਂ ਅੱਗੋਂ ਤੁਹਾਡੀ ਨਸਲ ਮੁੱਕ ਜਾਏਗੀ, ਮੇਰੀ ਵੀ ਨਸਲ ਮੁੱਕ ਜਾਏਗੀ, ਤੁਹਾਡੀ ਵੀ ਮੁੱਕ, ਮੇਰੀ ਸਾਡੀ ਇੱਕੋ ਹੀ ਨਸਲ ਹੈ, ਹਾਂਜੀ। ਮੁੱਕ ਜਾਏਗੀ। ਇਹ ਰੱਬ ਅੱਲਾਹ ਤਾਲਾ ਦਾ ਫੈਸਲਾ ਇਹ ਹੀ ਹੈ, ਇਹਦੂ ਅੱਗੇ ਨਹੀਂ ਨਸਲ ਚੱਲਣੀ। ਚਲੋ ਉਹ ਫਿਰ ਚੌਲ ਦਮ ਕਰਕੇ ਦਿੱਤੇ ਤੇ ਆਪ ਬਾਬਾ ਜੀ ਉਹ ਫਿਰ ਮਾਂ ਉਹਨਾਂ ਦੀ ਨਾ ਆਖਣ ਲੱਗੀ ਕਿ ਪੁੱਤਰਾ ਹੈ ਮੇਰੇ ਨਾਲ ਵਾਅਦਾ ਕਰ ਕਿ ਮੈਂ ਜਦੋਂ ਫੌਤ ਹੋਵਾਂਗੀ ਤਾਂ ਤੇ ਮੈਨੂੰ ਆਪਣੀ ਹੱਥੀ ਆ ਕੇ ਤੇ ਤੂੰ ਸੰਸਕਾਰ ਕਰੇਗਾ। ਹਾਂ ਉਹਨਾਂ ਆਖਿਆ ਮਾਂ ਮੇਰਾ ਤੇਰਾ ਵਾਅਦਾ ਰਿਹਾ, ਇਹ ਤੈਨੂੰ ਤੂੰ ਹੈ ਕਿੱਥੇ ਵੀ ਰਹਿਣਾ ਕਿੱਥੇ? ਉਹਨੇ ਆਖਿਆ ਮੈਨੂੰ ਪਤਾ ਲੱਗ ਜਾਏਗਾ, ਹਾਂਜੀ ਜਦੋਂ ਤੇਰਾ ਵਕਤ ਆਏਗਾ ਤੇ ਮੈਂ ਆ ਜਾਵਾਂਗਾ। ਉਹ ਜਨਾਬ ਇਸ ਤਰ੍ਹਾਂ ਕਰਕੇ ਪੂਰਨ ਫੇਰ ਚਲਾ ਗਿਆ। ਅੱਛਾ ਜੀ ਉਹਦੇ ਤੋਂ ਬਾਅਦ ਫਿਰ ਉਹ ਰਸਾਲੂ ਜੰਮਿਆ ਜੀ। ਜੀ ਰਸਾਲੂ ਜਦੋਂ ਜੰਮਿਆ ਨਾ ਤੇ ਉਹ 8-9 ਸਾਲਾਂ ਦਾ ਹੋ ਗਿਆ ਸੀ ਜਦੋਂ ਉਹ ਜਿਹੜੀ ਅਛਰਾ ਨਾ ਉਹ ਵਿਚਾਰੀ ਦਾ ਆਖਰੀ ਵਕਤ ਆਇਆ ਤੇ ਉਹਨੂੰ ਪਤਾ ਲੱਗ ਗਿਆ। ਉਹ ਆਇਆ ਤੇ 10-12 ਸਾਲਾਂ ਦਾ ਰਸਾਲੂ ਸੀ ਤੇ ਉਹ ਬੜਾ ਜਨਾਬ ਨਾ ਤੰਗ ਕਰਦਾ ਸੀ ਸਾਰੀ ਦੁਨੀਆ ਨੂੰ। ਹਾਂਜੀ ਬੀਬੀਆਂ ਦੇ ਘੜੇ ਭੰਨ ਦਵੇ, ਹਾਂਜੀ ਉਹ ਘੜੇ ਭੰਨ ਦਵੇ ਤੇ ਜਨਾਬ ਆਪਣਾ ਹਾਂਜੀ ਕਦੀ ਘੋੜੇ ਭਜਾਏ ਤੇ ਕੋਈ ਥੱਲੇ ਆ ਜਾਏ, ਕੋਈ ਮਿੱਧ ਛੜੇ ਤੇ ਉਹ ਸਾਰਾ ਨਾ ਬੜੀ ਪਰੇਸ਼ਾਨੀ ਉਹਨਾਂ ਵਾਸਤੇ ਬਣ ਗਈ। ਤੇ ਉਹਨਾਂ ਆਖਿਆ ਵੀ ਯਾਰ ਤੂੰ ਦੁਆ ਤੇ ਤੂੰ ਕੀਤੀ ਏ, ਚੰਗਾ ਪੁੱਤਰ ਸਾਨੂੰ ਦਿੱਤਾ ਏ, ਇਹਨੇ ਤੇ ਸਾਡੀ ਨਾਸੀ ਧੂੰ ਦਿੱਤਾ ਹੈ। ਤੇ ਉਹ ਜਨਾਬੇ ਅਲੀ ਉਹਨੇ ਫਿਰ ਉਹਨੂੰ ਨਾ ਕੁਝ ਰਾਜਾ ਸਾਲਵਾਨੀ ਲਾਮਾ ਲੈ ਕੇ ਗਿਆ ਦੁਬਾਰਾ ਪੂਰਾ। ਹਾਂਜੀ ਆਪਣਾ ਪੁੱਤਰ ਦਾ ਉਹਨੇ ਆਖਿਆ ਯਾਰ ਚੰਗੀ ਦੁਆ ਕੀਤੀ ਆ, ਇਹਦੇ ਰੋਜ਼ ਲਾਮੇ ਹੀ ਦਿੰਦਾ, ਘੋੜੇ ਭਜਾਂਦਾ, ਬਾਜ਼ਾਰ ਚ ਕੋਈ ਥੱਲੇ ਆ ਗਿਆ, ਨਿਆਣਾ ਮਰ ਗਿਆ ਕਿਸੇ ਦਾ, ਹਾਂਜੀ ਬੀਬੀਆਂ ਪਾਣੀ ਲੈਣ ਜਾਂਦੀਆਂ ਨੇ ਤੇ ਜਨਾਬ ਉਹ ਘੜੇ ਭੰਨ ਛੱਡਦਾ ਹੈ, ਨੱਕ ਚ ਦਮ ਕੀਤਾ ਅੱਖ ਨਾਲੀਆਂ ਭੰਨ ਛੱਡਦਾ, ਲੋਕਾਂ ਦੇ ਘਰਾਂ 'ਚ ਤੀਰ ਮਾਰ ਮਾਰ ਕੇ। ਅੱਛਾ ਅੱਗੇ ਗੱਲ ਚੱਲ ਰਹੀ ਸੀ ਵੀ ਉਹ ਪੂਰਨ ਨੇ ਨਾ ਉਹਨੂੰ ਸਮਝਾਇਆ। ਅੱਛਾ ਤੇ ਸਮਝਾ ਕੇ ਤੇ ਉਹਨੂੰ ਆਖਿਆ ਵੀ ਯਾਰ ਇਸ ਤਰ੍ਹਾਂ ਨਾ ਕਰ, ਬੰਦਾ ਬਣ, ਹਾਂਜੀ ਜੀ ਜੀ। ਤੇ ਫਿਰ ਚਲਾ ਗਿਆ। ਜਿਸ ਚਲਾ ਗਿਆ ਤੇ ਪਰਤ ਕੇ ਫਿਰ ਮਾਂ ਜਿਹੜੀ ਫੌਤ ਹੋ ਗਈ ਉਹਦਾ ਸੰਸਕਾਰ ਕੀਤਾ। ਅੱਛਾ ਹਾਂਜੀ ਉਹਦੇ ਤੋਂ ਬਾਅਦ ਵਿਹਲਾ ਹੋ ਗਿਆ, ਚਲਾ ਗਿਆ, ਫਿਰ ਪਰਤ ਕੇ ਨਹੀਂ ਆਇਆ ਸਿਆਲਕੋਟ।
ਫਿਰ ਪਰਤ ਕੇ ਨਹੀਂ ਆਏ? ਨਹੀਂ। ਅੱਛਾ। ਫਿਰ ਰਾਜਾ ਰਸਾਲੂ ਜਿਹੜਾ ਨਾ ਇਹਦਾ ਮਤਲਬ ਇਹ ਹੈ ਕਿ ਇਹ ਜਿਹੜਾ ਇਹਦੀ ਮੰਗਣੀ ਇਹਦੇ ਯਾਰ ਸਨ, ਮਤਲਬ ਇਹ ਨਿੱਕੇ ਹੁੰਦਿਆਂ ਆਪਣਾ ਉਹਦਾ ਮਹਿਮਾ ਤੇ ਸਹਿਮਾ, ਤੇ ਉਹ ਇੱਕ ਸੁਨਿਆਰਾ ਸੀ ਮੁੰਡਾ ਤੇ ਦੂਜਾ ਤਰਖਾਨ ਸੀ। ਅੱਛਾ। ਉਹ ਉਹਨਾਂ ਨੂੰ ਨਾਲ ਲਈ ਫਿਰੇ ਕਰੇ ਤੇ ਇਹ ਉਹ, ਤੇ ਇਹਦਾ ਨਾ ਇੱਥੇ ਸਿਆਲਕੋਟ ਹੀ ਇਹਨੇ ਮੰਗਣੀ ਕਰ ਦਿੱਤੀ ਪਿਓ ਨੇ, ਰਾਜਾ ਰਸਾਲੂ ਦੀ। ਰਾਜੇ ਰਸਾਲੂ ਦੀ ਇੱਕ ਵਜ਼ੀਰ ਸੀ, ਉਹਦੀ ਧੀ ਨਾਲ ਮੰਗਣੀ ਕਰਤੀ। ਉਹ ਨਾ ਇੱਕ ਦਿਨ ਐਗ ਦੇ ਕੰਢੇ ਘੋੜਾ ਪਿਆ ਨਵਾਉਂਦਾ ਸੀ, ਤੇ ਉੱਥੇ ਉਹ ਵੀ ਜਿਹੜੀ ਇਹਦੀ ਮੰਗੇਤਰ ਵੀ ਸੀ, ਉਹ ਕੁੜੀਆਂ ਦੇ ਨਾਲ ਖਲੋਤੀ ਸੀ। ਅੱਛਾ। ਤੇ ਉਹ ਨਾ ਗੋਲਾਂ ਲਾ ਲਾ ਕੇ ਨਾ ਤੂਰਦੀਆਂ, ਤੇ ਆਪ ਵੀ ਖਾਣ ਤੇ ਉਹਨੂੰ ਵੀ ਮਾਰਨ ਤੇ ਉਹਦੇ ਨਾਲ ਸ਼ਰਾਰਤਾਂ ਕਰਨ। ਅੱਛਾ। ਇੱਕ ਦੂਜੇ ਨੂੰ ਨਾ ਉਹਨੇ ਆਖਿਆ ਕਿ ਤੂੰ ਮੈਂ ਤੁਹਾਡਾ ਕੋਈ ਨੁਕਸਾਨ ਤੇ ਨਹੀਂ ਕੀਤਾ, ਤੋ ਛੇੜਖਾਨੀਆਂ ਕਰਨ। ਉਹਨੇ ਆਖਿਆ ਅੱਛਾ ਮੈਂ ਤੇਰਾ ਇਲਾਜ ਕਰਾਂਗਾ। ਰਸਾਲੂ ਨੂੰ ਕਿਹਾ ਮੈਂ ਤੇਰਾ ਇਲਾਜ ਕਰਾਂਗਾ। ਉਹਨੂੰ ਪਤਾ ਸੀ ਵੀ ਉਹੀ ਕੁੜੀ ਹੈ। ਉਹਨੇ ਜਨਾਬ ਨਾਲ ਥੋੜੇ ਚਿਰ ਬਾਅਦ ਵਿਆਹ ਸੀ। ਜਦੋਂ ਵਿਆਹ ਦਾ ਟਾਈਮ ਆਇਆ ਤੇ ਉਸ ਵੇਲੇ ਜਨਾਬ ਰਸਾਲੂ ਜਿਹੜਾ ਨਾ ਉਹ ਜਿਹੜੀ ਉਹਨਾਂ ਦੇ ਕੱਪੜੇ ਗੰਢਦੇ ਨੇ ਨਾ ਨਿਕਾਹ ਦੇ ਵੇਲੇ, ਜਦੋਂ ਫੇਰੇ ਲਾਵਾਂ ਫੇਰੇ ਲੈਂਦੇ ਨੇ, ਉਹ ਕੱਪੜੇ ਦੀ ਜਿਹੜੀ ਗੰਢ ਸੀ ਉਹਨੇ ਆਪਣੀ ਕਿਰਪਾਨ ਦੇ ਨਾਲ ਉਹ ਗੰਢ ਨੂੰ ਵੱਢ ਦਿੱਤਾ। ਅੱਛਾ। ਜਦੋਂ ਵੱਢ ਦਿੱਤਾ ਤੇ ਜ਼ਾਹਰੇ ਬੜਾ ਵੱਡਾ ਭੈੜਾ ਸ਼ਗਨ ਸੀ। ਉਹਦੇ ਜਨਾਬ ਸਾਰੇ ਉਹਦੇ ਲਕੂਰੀਆਂ ਕੱਢ ਕੇ ਵੇਖਣ, ਉਹ ਘੋੜੇ ਤੇ ਬੈਠਾ ਦਿਆ ਹੋ ਗਿਆ। ਹਾਂਜੀ। ਉਹ ਫਿਰ ਜਨਾਬ ਨਾ ਐਸਾ ਗਿਆ ਕਿ ਉਹ ਪਰਤ ਕੇ ਫਿਰ ਸਾਰੀ ਉਮਰ ਸਿਆਲਕੋਟ ਨਹੀਂ ਆਇਆ, ਰਾਜਾ ਰਸਾਲੂ ਜਿਹੜਾ। ਅੱਛਾ। ਹਾਂਜੀ। ਐਸਾ ਗਿਆ ਕਿ ਪਰਤ ਕੇ ਸਿਆਲਕੋਟ ਨਹੀਂ ਆਇਆ। ਨਾ ਉਹਨੇ ਆਪਣੀ ਬਾਦਸ਼ਾਹੀ ਵੱਲ ਵੇਖਿਆ, ਨਾ ਕੋਈ ਮਤਲਬ ਇਹ ਹੈ ਕਿ ਹਾਂਜੀ। ਅੱਛਾ ਜੀ। ਤੇ ਉਹਦੇ ਤੋਂ ਬਾਅਦ ਉਹ ਜਨਾਬ ਨਾ ਜਦੋਂ ਨਿਕਲਿਆ ਤੇ ਉਹਦੇ ਕੋਲ ਇੱਕ ਤੋਤਾ ਸੀ, ਇੱਕ ਮੈਨਾ ਸੀ, ਇੱਕ ਘੋੜਾ ਸੀ। ਹਾਂਜੀ। ਘੋੜੇ ਦਾ ਨਾਂ ਫੁਲਾਦੀ ਸੀ ਤੇ ਤੋਤੇ ਦਾ ਨਾਂ ਸ਼ਾਦੀ ਸੀ। ਹਾਂ। ਤੇ ਉਹਨਾਂ ਨੂੰ ਨਾਲ ਲੈ ਕੇ ਤੇ ਉਹ ਨਿਕਲ ਗਿਆ ਤੇ ਉਹ ਅੱਗੇ ਗਿਆ ਤੇ ਤੋਤੇ ਨੇ ਦੱਸਿਆ ਫਲਾਣੀ ਜਗ੍ਹਾ ਤੇ ਮਹਾਲੇ ਬੜਾ ਵੱਡਾ। ਉਹਨੇ ਆਖਿਆ ਮਹਾਲੇ ਤੇ ਉਹਦੀ ਜਿਹੜੀ ਖੁੰਦਰ ਹੈ ਨਾ ਉਹਦੇ ਵਿੱਚ ਨਹੀਂ ਵੜਿਆ ਜਾਂਦਾ। ਅੱਛਾ। ਤੇ ਉਹਦਾ ਕੋਈ ਇਲਾਜ ਕਰਨ ਦੀ ਲੋੜ ਹੈ। ਉਹਨੇ ਆਖਿਆ ਕਿ ਚਲੋ ਕਰਨੇ ਆ। ਤੋਤਾ ਆਖਣ ਲੱਗਾ ਮੇਰਾ ਇੱਕ ਯਾਰ ਹੈ ਗਰੜ ਪਰਿੰਦਾ। ਵੱਡਾ ਇੱਕ ਵੱਡਾ ਪਰਿੰਦਾ ਸੀ, ਜਹਾਜ਼ ਜਿੱਡਾ ਦੱਸਦੇ ਨੇ। ਉਹਨੇ ਉਹਨੂੰ ਲੈਣ ਦਾ ਜਦੋਂ ਲਿਆਂਦਾ, ਉਹਨੇ ਆਪਣਾ ਨਾ ਉਹ ਪਰ ਦੀ ਨੁੱਕਰ ਮਾਰੀ। ਹਾਂਜੀ। ਚੁੰਝ ਉਹਨੂੰ ਕੋ ਮਾਰੀ, ਪੈਰ ਸ਼ਹਿਰ ਚਲੋ ਖੁੱਲ ਗਈ, ਅੰਦਰ ਗਏ। ਉੱਥੋਂ ਬਹੁਤ ਜ਼ਿਆਦਾ ਦੌਲਤ ਉਹਨੂੰ ਮਿਲੀ। ਤੇ ਅੰਦਰ ਇੱਕ ਇਬਾਰਤ ਲਿਖੀ ਸੀ ਕਿ ਇੱਥੇ ਜਿਹੜਾ ਆਵੇ ਤੇ ਇਹ ਮਤਲਬ ਇਹ ਹੈ ਕਿ 4 ਹਿੱਸੇ ਦੌਲਤ ਦੇ ਕਰੇ। ਪਹਿਲਾ ਜਿਹੜਾ ਮਾੜਿਆਂ ਲੋਕਾਂ ਨੂੰ ਦਵੇ, ਦੂਜਾ ਯਤੀਮਾਂ ਨੂੰ ਦਵੇ, ਤੇ ਜਿਹਦੀਆਂ ਤਲਾ ਤੇ ਸਰਾਵਾਂ ਬਣਵਾਏ, ਤੇ ਚੌਥਾ ਹਿੱਸਾ ਆਪਣੇ ਕੋ ਰੱਖੇ। ਠੀਕ। ਉਹਨੇ ਇਹ ਕੰਮ ਕੀਤਾ। ਉਸੇ ਹਿਸਾਬ ਨਾਲ ਪੂਰੇ ਮੁਲਕ 'ਚ ਜਨਾਬ ਇੰਨੀਆਂ ਕੁ ਸਨ ਪਈ, ਉਹ ਸਰਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹਾਂਜੀ। ਤੇ ਇਹਨੇ ਫਿਰ ਉਹ ਉੱਥੇ ਨਾ ਇੱਕ ਕਿਲਾ ਹੈ ਇਹਦੇ ਲਾਗੇ ਗੋਜਰੇ ਦੇ ਰਸਾਲੂ ਦਾ ਕਿਲਾ ਮਸ਼ਹੂਰ ਹੈ, ਉੱਥੇ ਟੁਰ ਗਿਆ। ਉੱਥੇ ਫਿਰ ਇਹਨੇ ਸਾਰਾ ਕੰਮ ਸ਼ੁਰੂ ਕਰ ਦਿੱਤਾ। ਉਹਦੇ ਤੋਂ ਬਾਅਦ ਨਾ ਜੀ ਉਹਨੇ ਇੱਥੇ ਮਹੱਲ ਵੀ ਬਣਾਇਆ। ਤੇ ਗੁਣੀਆਂ ਇੱਕ ਯਾਰ ਸੀ, ਵਜ਼ੀਰ ਦਾ ਪੁੱਤਰ ਸੀ ਉਹਦਾ। ਹਾਂਜੀ। ਇਹ ਸਾਰਾ ਨਾ ਮਲੰਗੀ ਲਿਬਾਸ ਵਿੱਚ ਹੀ ਦਰਵੇਸ਼ ਰਹਿੰਦੇ ਹਨ, ਜਿੱਥੇ ਮਰਜ਼ੀ ਸੌ ਰਹਿਣਾ, ਕਿਸੇ ਸਰਾਂ 'ਚ ਸੌ ਰਹਿਣਾ, ਕਿਸੇ ਖੂਹ ਤੇ ਸੌ ਰਹਿਣਾ। ਉਹ ਨਾ ਲੋਕਾਂ ਬੜਾ ਇਤਰਾਜ਼ ਕੀਤਾ ਕਿ ਤੂੰ ਬਾਦਸ਼ਾਹ ਹੋ ਕੇ ਤੇ ਮਤਲਬ ਇਸ ਤਰ੍ਹਾਂ ਕਰਨਾ। ਉਹਨੇ ਆਖਿਆ ਯਾਰ ਮੇਰਾ ਇਹ ਮਸਲਾ ਨਹੀਂ। ਚਲੋ ਖੈਰ ਇਹ ਮਤਲਬ ਇਹ ਵੇ ਕਿ ਬਹੁਤ ਜ਼ਿਆਦਾ ਅੱਗੇ ਕੰਮ ਚੱਲਦਾ ਰਿਹਾ। ਇਹਨੂੰ ਪਹਿਲਾਂ ਮੈਂ ਥੋੜੀ ਜਿਹੀ ਗੱਲ ਦੱਸਣਾ ਭੁੱਲ ਗਿਆ ਕਿ ਸਲਮਾਨ ਦੀ ਤੇ ਪਿਓ ਇਹਦੀ ਪੁੱਤਰ ਦੀ ਲੜਾਈ ਦਾ ਇੱਕ ਵਾਰੀ ਇਹ ਵੀ ਹੋਇਆ ਕਿ ਉਹ ਨਾ ਇੱਕ ਬੱਚੀ ਸੀ, ਉਹਨੂੰ ਕੋ ਪਾਨਾ ਰੋਗ ਟਾਈਪ ਸੀ, ਉਹਦਾ ਪੇਟ ਫੁੱਲ ਗਿਆ ਸੀ। ਇਹਨੇ ਉਹਨੂੰ ਮਰਵਾਤਾ ਕਿ ਤੂੰ ਕੋਈ ਬੁਰਾ ਕੰਮ ਕੀਤਾ ਹੈ। ਹਾਂਜੀ। ਸਲਮਾਨ ਨੇ। ਅੱਛਾ। ਉਹਨੇ ਆਖਿਆ ਪਿਓ ਨੂੰ ਵੀ ਤੂੰ ਇਹ ਕਿਉਂ ਉਹਨੂੰ ਵਿਚਾਰੀ ਬੇਗੁਨਾਹ ਨੂੰ ਮਰਵਾ ਛੜਿਆ, ਉਹਦਾ ਤੇ ਕਸੂਰ ਹੀ ਕੋਨੇ, ਤੇ ਵਿਚਾਰੀ ਬਿਮਾਰ ਸੀ। ਅੱਛਾ। ਉਹ ਇਸ ਤਰ੍ਹਾਂ ਦੀਆਂ ਨਾ ਇਹਨਾਂ ਦੇ ਵਿਚਕਾਰ ਨਾ ਮਤਲਬ ਇਹ ਹੈ ਕਿ ਚਲਦੀਆਂ ਨਾਰਾਜ਼ਗੀਆਂ ਚੱਲਦੀਆਂ। ਤੇ ਮੇਰਾ ਖਿਆਲ ਹੈ ਵਜ੍ਹਾ ਵੀ ਇੱਕ ਹੈ ਇਹਨੇ ਬਣਾਈ ਆਪਣੀ ਇਥੋਂ ਨਸਣ ਦਾ ਤਖਤ ਛੱਡ ਕੇ ਗਿਆ ਸਿਆਲਕੋਟ। ਇਹਦੇ ਤੋਂ ਬਾਅਦ ਇਹਨੇ ਫਿਰ ਗੁਜਰਾਤ ਤੇ ਚੜ੍ਹਾਈ ਕੀਤੀ। ਉਹ ਗੁੱਜਰ ਰਾਜਾ ਜਿਹੜਾ ਸੀ ਨਾ, ਉਹ ਵੀ ਮਤਲਬ ਇਹ ਹੈ ਕਿ ਉਹ ਵੀ ਇਹਨਾਂ ਨਾ ਅੱਗੋਂ ਵਾਂਡੀ ਆ ਗਿਆ। ਉਹਨੇ ਆਖਿਆ ਜੀ ਮੈਨੂੰ ਮਾਫ ਕਰੋ ਜਨਾਬ, ਆਪਣਾ ਹਿੱਸਾ ਦੇ ਲੱਲੋ ਜਿਹੜਾ ਲੈਣਾ ਜੇ। ਫਿਰ ਜੇਲਮ ਆਪਣੇ ਉੱਥੇ ਵੀ ਕੋ ਆਂਦਾ ਸੀ ਕਿ ਮੇਰੇ ਪਿਓ ਦਾ ਚੌਥਾ ਹਿੱਸਾ ਹੈ। ਤੇ ਉੱਥੋਂ ਵੀ ਜਾ ਕੇ ਉਹ ਜਿਹੜਾ ਰਾਜਾ ਸੀ ਉਹ ਤੇ ਛੱਡ ਕੇ ਨੱਠ ਗਿਆ। ਇਹਨੇ ਉਹਦੇ ਹੀ ਪੁੱਤਰ ਨੂੰ ਉੱਥੇ ਰਾਜਾ ਬਣਾਤਾ ਤੇ ਉਹਨੇ ਵੀ ਜਿਹੜਾ ਚੌਥਾ ਹਿੱਸਾ ਸੀ ਉਹਨੂੰ ਦੇ ਦਿੱਤਾ। ਉਹ ਇੰਜ ਕਰਕੇ ਇਹਨਾਂ ਦੇ ਦੌਲਤ ਜਿਹੜੀ ਹੈ ਨਾ ਇਹ ਇਕੱਠੀ ਕਰਦਾ ਰਿਹਾ। ਲੇਕਿਨ ਇਹ ਦੌਲਤ ਜਿਹੜੀ ਆਉਂਦੀ ਸੀ ਉਹਨੂੰ ਵੰਡੀ ਲਗਾ ਜਾਂਦਾ ਸੀ ਗਰੀਬਾਂ 'ਚ। ਲੋਕ ਭਲਾਈ ਦੇ ਕੰਮ ਕਰਦੇ। ਰਾਜਾ ਰਸਾਲੂ ਅੱਜ ਵੀ ਪੰਜਾਬ 'ਚ ਮਿਸਾਲ ਬਣੀ। ਉਹ ਤੂੰ ਕਿਹੜਾ ਰਾਜਾ ਰਸਾਲੂ ਬਣਿਆ ਫਿਰਨਾ। ਅੱਜ ਵੀ ਪੰਜਾਬ ਦੇ ਲੋਕ ਇਹ ਆਂਦੇ ਨੇ, ਸਦੀਆਂ ਹੋ ਗਈਆਂ ਨੇ, ਪਤਾ ਨਹੀਂ
ਅਨਗੌਲੇ ਵੇਲੇ ਤੋਂ ਲੱਗ ਕੇ ਉਹਦੀ ਕੋਈ ਤਾਰੀਖ ਦਾ ਹੀ ਨਹੀਂ ਸਹੀ ਸੰਨ ਦਾ ਨਹੀਂ ਪਤਾ, ਲੇਕਿਨ ਅੱਜ ਵੀ ਲੋਕ ਕਹਿੰਦੇ ਨਾ ਤੂੰ ਕਿਹੜਾ ਰਾਜਾ ਰਸਾਲੂ ਹੈ। ਹਾਂਜੀ, तो ਰਾਜਾ ਰਸਾਲੂ ਮੀਨ ਦੇ ਮੈਨ ਆਫ ਪ੍ਰਿੰਸੀਪਲਸ। ਹਾਂਜੀ ਜੀ ਜੀ ਜੀ। तो ਗੱਲ ਇਹ ਹੈ ਕਿ ਉਹ ਜਨਾਬ ਇਸ ਤਰ੍ਹਾਂ ਕਰਕੇ ਨਾ ਜੇਲਮ ਗਿਆ ਤੇ ਉੱਥੋਂ ਜਾ ਕੇ ਤੇ ਉਹਨੇ ਸੁਣਿਆ ਭਈ ਉੱਥੇ ਗੋਰਖਨਾਥ ਨੂੰ ਮੈਂ ਮਿਲਾਂ। ਗੋਰਖਨਾਥ ਦੇ ਕੋਲ ਮਸ਼ਹੂਰ ਹੋਇਆ ਕਿ ਜੀ ਰਾਜਾ ਰਸਾਲੂ ਆ। ਪੂਰੀ ਦੁਨੀਆ ਜਦੋਂ ਮਸ਼ਹੂਰ ਸੀ ਕਿ ਰਾਜੇ ਰਸਾਲੂ ਨੇ ਆਉਣਾ ਜਿਹਨੇ ਦੁਨੀਆ ਜੋ ਪਾਪ ਮੁਕਾਣੇ, ਜਿੱਥੇ ਜਿੱਥੇ ਵੀ ਜ਼ੁਲਮ ਹੁੰਦਾ ਹੈ ਰਾਜੇ ਰਸਾਲੂ ਨੇ ਆ ਕੇ ਉਹ ਜ਼ੁਲਮ ਮੁਕਾਣੇ ਨੇ। ਅੱਛਾ, ਇਹ ਪੂਰੀ ਦੁਨੀਆ ਦੇ ਵਿੱਚ ਨਾ ਮਸ਼ਹੂਰ ਸੀ ਉਸ time ਜਿਆ ਜਿਆ ਗੱਲਾਂ ਸੁਣਨ ਨੂੰ ਮਿਲਦੀਆਂ ਸਨ। ਸੁਣਨ ਮਿਲਦੀਆਂ ਤੇ ਉਹ ਆਂਦੇ ਸਨ ਰਾਜੇ ਰਸਾਲੂ ਦੀ ਨਿਸ਼ਾਨੀ ਆ ਹੋਣੀ ਏ। ਅੱਛਾ, ਉਹ ਜਦੋਂ ਉੱਥੇ ਗਿਆ ਨਾ ਤੇ ਉੱਥੇ ਵੀ ਗੱਲਾਂ ਉੱਡ ਗਈਆਂ ਕਿ ਮਤਲਬ ਇਹ ਹੈ ਕਿ ਰਾਜਾ ਰਸਾਲੂ ਆ ਗਿਆ। ਜੀ ਜੀ। ਫਿਰ ਕਈ ਆਂਦੇ ਸਨ ਜੈਲੀ ਰਾਜਾ ਰਸਾਲੂ ਨਾ ਕੋ ਹੋਏ। ਅੱਛਾ, ਉਹ ਜੈਲੀ ਵੀ ਕਈ ਬਣਦੇ ਸਨ। ਬਹਰਾਲ ਇਹ ਆਪਣਾ ਰਾਜਾ ਰਸਾਲੂ ਵੀ ਪਾਰਟ ਹੈ ਇੱਕ। ਹਾਂਜੀ ਪੂਰਨ ਭਗਤ। ਹਾਂਜੀ, ਰਾਜਾ ਰਸਾਲੂ ਬੜਾ ਤਗੜਾ ਪਾਰਟ ਹੈ। ਜੀ ਜੀ। ਔਰ ਇਹ ਤੁਸੀਂ ਸਮਝ ਲਓ ਕਿ ਇਹ ਮਤਲਬ ਇਹ ਹੈ ਕਿ ਬਹੁਤ ਤਗੜਾ ਕਰੈਕਟਰ ਦਾ ਮਾਲਕ ਸੀ ਇਹ ਜਿਹੜਾ ਹੈ ਰਾਜਾ ਰਸਾਲੂ ਜਿਹੜਾ। ਤੇ ਕਿਆ ਆਇਆ ਉਸ ਵੇਲੇ ਸਿਆਲਕੋਟ ਦਾ ਜਿਹੜਾ ਨਾਂ ਰੱਖਤਾ ਗਿਆ ਸੀ ਮਤਲਬ? ਹਾਂਜੀ, ਸਿਆਲਕੋਟ ਦਾ ਨਾਂ ਸਲਕੋਟ ਸੀ ਬੁਨਿਆਦੀ ਤੌਰ ਤੇ। ਰਾਜਾ ਸਾਲਵਨ ਦੇ ਨਾਲ ਸਿਆਲਕੋਟ ਵੀ ਆਂਦੇ ਨੇ। ਨਹੀਂ, ਇਹ ਰਾਜਾ ਸਲ ਹੋਰ ਹੋਇਆ ਪਹਿਲਾਂ। ਅੱਛਾ, ਇਹ ਵੀ ਪੁਰਾਣੀ ਹਾਂਜੀ, ਉਹ ਪੁਰਾਣੀ ਤਾਰੀਖ ਹੈ। ਉਹਦੇ ਨਾਂ ਤੇ ਇਹ ਜਿਹੜਾ ਨਾ ਰਾਜਾ ਸਿਆਲਕੋਟ ਜਿਹੜਾ ਵੇ ਨਾ ਇਹਦੇ ਨਾਂ ਤੇ ਰੱਖਿਆ ਗਿਆ। ਠੀਕ ਹੈ, ਠੀਕ। ਹਾਂਜੀ, ਚਲੋ। ਉੱਥੇ ਫਿਰ ਰਾਜਾ ਰਸਾਲੂ ਜਦੋਂ ਅਪੜਿਆ ਨਾ ਜੀ ਤੇ ਉੱਥੇ ਨਾ ਉਹਨੂੰ ਗੋਰਖਨਾਥ ਤੇ ਪਤਾ ਲੱਗਾ। ਗੋਰਖਨਾਥ ਨੇ ਆਖਿਆ ਬਈ ਅਜਮਾ ਲੈਨੇ ਆ, ਸੁਣਿਆ ਤੀਰੰਦਾਜ਼ ਬੜਾ ਰਾਜਾ ਰਸਾਲੂ ਤੇ ਆਂਦੇ ਨੇ ਉਹਨੇ ਆਉਣਾ ਹੈ ਤੇ ਵੇਖ ਲੈਨੇ ਆ। ਗੋਰਖਨਾਥ ਨਾ ਸ਼ੇਰ ਦਾ ਰੂਪ ਧਾਰ ਕੇ, ਲੋਕਾਂ ਦੇ ਬਥੇਰੇ ਘੜੇ ਭੰਨੇ ਨੇ। ਜਾ ਸ਼ੇਰ ਦਾ ਰੂਪ ਧਾਰ ਕੇ ਨਾ ਤੇ ਜੰਗਲ 'ਚ ਚਲੇ ਗਏ। ਉਹਨੂੰ ਜਿੱਥੇ ਰਾਜਾ ਰਸਾਲੂ ਸੀ ਉਹਦੇ ਅੱਗੇ ਕਦੀ ਨਜ਼ਰ ਆ ਜਾਣ ਕਦੀ ਓਲੇ ਹੋ ਜਾਣ। ਉਹਨੇ ਮਾਰਿਆ ਤੀਰ ਕੱਸ ਕੇ, ਤੀਰ ਵੱਜੇ ਨਾ। 3 4 5 ਤੀਰ ਮਾਰੇ। ਰਸਾਲੂ ਸਿਰ ਫੜ ਕੇ ਬਹਿ ਗਿਆ ਕਿ ਮੇਰਾ ਤੀਰ ਤੇ ਕਦੀ ਜ਼ਾਇਆ ਜਾਂਦਾ ਹੀ ਨਹੀਂ। ਹਾਂਜੀ, ਤੇ ਉਹ ਬਾਬਾ ਜੀ ਚੁੱਪ ਕਰਕੇ ਓਲੇ ਹੋ ਗਿਆ ਤੇ ਆਪਣੇ ਡੇਰੇ ਤੇ ਟੁਰ ਗਏ ਰੂਪ ਬਦਲ ਕੇ। ਉਹਨੇ ਜਦੋਂ ਉੱਥੇ ਡੇਰੇ ਤੇ ਗਿਆ ਤੇ ਉਹ ਹੱਸਣ, ਉਹ ਆਖਣ ਵੀ ਆਂਦੇ ਸਨ ਰਾਜਾ ਰਸਾਲੂ ਆਇਆ ਇੱਥੇ ਤੇ ਤੀਰ ਬੜੇ ਚਲਾਉਂਦਾ ਤੇ ਪਤਾ ਇਹਨੂੰ ਲੱਗ ਗਿਆ। ਇਹਨੇ ਆਖਿਆ ਜੀ ਇਹਦਾ ਮਤਲਬ ਤੁਸੀਂ ਸੋ। ਉੱਥੇ ਪੂਰਨ ਨਾਲ ਵੀ ਮਿਲਿਆ ਤੇ ਪੂਰਨ ਨੇ ਉਹਦੇ ਹੱਕ 'ਚ ਦੁਆ ਵੀ ਕੀਤੀ। ਹਾਂਜੀ, ਇਹ ਆਦਤਾਂ ਉਹਦੀਆਂ ਕਿਸ ਤਰ੍ਹਾਂ ਠੀਕ ਹੋਈਆਂ ਬਾਬਾ ਜੀ? ਇਹ ਪੂਰਨ ਨੇ ਜਦੋਂ ਮੱਤਾਂ ਦਿੱਤੀਆਂ ਉਹਨੇ ਠੀਕ ਕੀਤੀਆਂ। ਜਦੋਂ ਪੂਰਨ ਨੇ ਉਹਨੂੰ ਮੱਤਾਂ ਦਿੱਤੀਆਂ ਉਦੋਂ ਗੱਲਾਂ, ਜਦੋਂ ਪੂਰਨ ਆਇਆ ਇੱਥੇ ਉਹ ਆ ਕੇ ਤੇ ਜਦੋਂ ਵਾਪਸ ਗਿਆ ਫਿਰ ਉਹਦੀਆਂ ਆਦਤਾਂ ਜਿਹੜੀਆਂ ਨੇ ਠੀਕ ਹੋਈਆਂ। ਠੀਕ। ਤੇ ਉਹ ਫਿਰ ਉੱਥੇ ਜਾ ਕੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ। ਹਾਂਜੀ, ਪੂਰਨ ਨਾਲ ਦੁਬਾਰਾ ਤੋਂ। ਉਹਨਾਂ ਦੇ ਭਰਾ ਹੀ ਲੱਗਦੇ ਸਨ। ਹਾਂਜੀ ਹਾਂਜੀ ਹਾਂਜੀ, ਸਟੈਪ ਬ੍ਰਦਰ। ਜੀ ਠੀਕ।